नेतन्याहू की जिहड़ी स्टेटमेंट आ उन्हें दोबारा ये गल नूं दोहराया आ कि कोई भी दुनिया की ताकत सानू रफाह दे उत्ते ग्राउंड इन्वेजन तो नहीं रोक सकती है। वड्डी गिणती दे विच मिलियंस लोग जिहड़े आ वो रफाह दे विच रिफ्यूजी वजों रह रहे आ, शैल्टर होम्स जिहड़े आ उत्थे पढ़ाए आ, मतलब उन्हां दे विच रह रहे आ। ਤਾਂ ਹੁਣ ਜਿੱਥੇ ਇੰਨੀ ਵੱਡੀ ਆਬਾਦੀ ਆ ਹੁਣ ਫਾਈਨਲੀ ਜਿਹੜਾ ਉਹ ਇੱਕ ਲਾਸਟ ਪੁਆਇੰਟ ਆ ਗਾਜ਼ਾ ਦੇ ਵਿੱਚ ਲੋਕਾਂ ਨੂੰ ਜਿੱਥੇ ਇਕੱਠੇ ਕਰ ਲਿਆ ਗਿਆ ਤੁਸੀਂ ਕਹਿ ਸਕਦੇ ਹੋ। ਤੇ ਹੁਣ ਇਜ਼ਰਾਈਲ ਨੇ ਇਹ ਅਨਾਉਂਸ ਕਰਤਾ ਕਿ ਅਸੀਂ ਉਸ ਥਾਂ ਤੇ ਅਟੈਕ ਕਰਾਂਗੇ। ਜੇ ਰਫਾਹ ਦੇ ਉੱਤੇ ਅਟੈਕ ਹੁੰਦਾ ਤਾਂ ਉਹਦੇ 'ਚ ਮੈਂ ਵੀ ਤੁਹਾਨੂੰ ਐਕਸਪਲੇਨ ਕਰਤਾ ਹੈ ਕਿ ਕਿੰਨੀ ਵੱਡੀ ਪ੍ਰੋਬਲਮ ਹੋ ਸਕਦੀ ਹੈ ਹਿਊਮੈਨਿਟੇਰੀਅਨ ਐਂਗਲ ਤੋਂ, ਕਿਉਂਕਿ ਸਾਰੀ ਜਿਹੜੀ ਏਡ ਆ ਉਹਦੀ ਸਪਲਾਈ ਰੁਕ ਸਕਦੀ ਆ ਤੇ ਲੋਕਾਂ ਦੇ ਕੋਲ ਉੱਥੋਂ ਮੂਵ ਕਰਨ ਦੇ ਲਈ ਕੋਈ ਰਾਹ ਨਹੀਂ, ਕਿਉਂਕਿ ਇੱਕੋ ਇੱਕ ਰਾਹ ਇਜਿਪਟ ਵੱਲ ਜਾਣ ਦਾ ਤੇ ਇਜਿਪਟ ਨੇ ਅਜੇ ਤੱਕ ਰਸਤਾ ਬੰਦ ਕੀਤਾ ਹੋਇਆ। ਸਾਬਕਾ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਬੈਂਜਾਮਿਨ ਨੇਤਨਯਾਹੂ ਜਿੰਨੇ ਡਿਸੀਜਨ ਲੈ ਰਹੇ ਉਹ ਸਿਰਫ ਇਸ ਗੱਲ ਲਈ ਲੈ ਰਹੇ ਕਿ ਮੈਂ ਸਰਕਾਰ ਚਲਾਉਣਾ ਚਾਹੁੰਦਾ ਤੇ ਇਹ ਅੱਜ ਉਹਨਾਂ ਦੀ ਸਟੇਟਮੈਂਟ ਆ। ਤੇ ਮਤਲਬ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਇਜ਼ਰਾਈਲ ਦੇ ਡਿਸੀਜਨ ਨੇ ਆਪਣੀ ਇੰਟਰਨਲ ਜਿਹੜੀ ਪੋਲੀਟਿਕਸ ਆ ਉਹਨੂੰ ਦੇਖ ਕੇ ਲੈ ਸਕਦੇ ਹਾਂ। ਪਰ ਦੇਖੋ ਅਮਰਵੀਰ ਸਿੰਘ ਜੀ ਕਿੰਨਾ ਵੱਡਾ ਸਵਾਲ ਆ ਕਿ ਇੱਕ ਬੰਦਾ ਜਾਂ ਇੱਕ ਗਰੁੱਪ ਸਿਰਫ ਸੱਤਾ 'ਚ ਰਹਿਣ ਦੇ ਲਈ ਮਤਲਬ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਿਹਾ ਹੈ। USA ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਮਤਲਬ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਇਨਵੇਜਨ ਆ ਇਹਨੂੰ ਟਾਲ ਕੇ ਤੇ ਹੋਰ ਜਿਹੜਾ ਤਰੀਕਾ ਆ ਉਹਦੇ ਨਾਲ ਜਿਹੜੇ ਮਤਲਬ ਗੱਲਾਂ ਚੀਜ਼ਾਂ ਹਾਸਲ ਕਰਨੀਆਂ ਚਾਹੁੰਦਾ ਇਜ਼ਰਾਈਲ ਉਹ ਪੋਸੀਬਲ ਕੀਤੀਆਂ ਜਾ ਸਕਣ ਕਿ ਗਰਾਊਂਡ ਇਨਵੇਜਨ ਨਾ ਹੋਵੇ। ਡੇਵਿਡ ਕੈਮਰੂਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੀ UK ਦੀ ਪੋਲਿਸੀ ਆ ਵੈਪਨਸ ਦੀ ਸਕੇਲ ਨੂੰ ਲੈ ਕੇ ਇਜ਼ਰਾਈਲ ਦੇ ਬਾਰੇ ਉਹਦੇ 'ਚ ਕੋਈ ਚੇਂਜ ਨਹੀਂ UK ਕਰ ਰਿਹਾ ਜੀ। ਮਤਲਬ US ਤੇ UK ਸਭ ਤੋਂ ਵੱਧ ਜਿਹੜੇ ਵੈਪਨਸ ਨੇ ਉਹ ਇਜ਼ਰਾਈਲ ਨੂੰ ਦੇ ਰਹੇ ਆ ਜਿਹੜੇ ਕਿ ਉੱਥੇ ਪੈਲਸਟੀਨੀਅਨਸ ਦੇ ਉੱਤੇ ਆਮ ਲੋਕਾਂ ਦੇ ਉੱਤੇ ਗਾਜ਼ਾ ਦੇ ਵਿੱਚ ਯੂਜ਼ ਹੋ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 9 ਅਪ੍ਰੈਲ 2024 27 ਚੇਤ ਨਾਨਕਸ਼ਾਹੀ ਤਮਤ 556 ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ ਬੀਤੇ 24 ਘੰਟੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਮੇਰੇ ਨਾਲ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਇਹਨਾਂ ਨਾਲ ਮਿਲ ਕੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਪਹਿਲੇ ਟੌਪਿਕ ਦੇ ਉੱਤੋਂ ਹੀ। ਅਸੀਂ ਜਦੋਂ ਇੰਟਰਨੈਸ਼ਨਲ ਸਾਰਾ ਦੇਖ ਰਹੇ ਹਾਂ ਹਿਸਾਬ ਕਿਤਾਬ ਤੇ ਇਹਦੇ ਵਿੱਚ ਇਜ਼ਰਾਈਲ ਦਾ ਜਿਹੜਾ ਹਮਾਸ ਦੇ ਨਾਲ ਜੰਗ ਹੈ, ਜੋ ਗਜ਼ਾ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਉਹਨੂੰ ਲੈ ਕੇ ਬੜੇ ਵੱਡੇ ਲੈਵਲ ਦੇ ਉੱਤੇ ਨੈਗੇਟਿਵਿਟੀ ਹੋ ਰਹੀ ਹੈ ਇਜ਼ਰਾਈਲ ਦੀ। ਅਮਰੀਕਾ ਦੀ ਵੀ ਨੈਗੇਟਿਵਿਟੀ ਇਸ ਲੈਵਲ ਤੱਕ ਹੋ ਰਹੀ ਹੈ ਕਿ ਮਤਲਬ ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਅਮਰੀਕਾ ਦੇ ਵਿਦਨ ਇਸ ਵਕਤ ਬਾਈਡਨ ਗਵਰਨਮੈਂਟ ਜਿਹੜੀ ਹੈ ਉਹ ਅਨਪੋਪੂਲਰ ਹੋ ਰਹੀ ਹੈ ਇਸ ਕਰਕੇ ਕਿ ਉਹ ਇਜ਼ਰਾਈਲ ਦਾ ਸਾਥ ਦੇ ਰਹੇ ਆ ਤੇ ਗਜ਼ਾ ਦੇ ਵਿੱਚ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ, ਜਿਸ ਕਿਸਮ ਦਾ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਕਿਸਮ ਦੀਆਂ ਪਿਕਚਰਸ ਵੀਡੀਓਜ਼ ਉੱਥੋਂ ਆ ਰਹੀਆਂ ਨੇ, ਬੜੇ ਵੱਡੇ ਲੈਵਲ ਦੇ ਉੱਤੇ ਉਹਨੂੰ ਜਿਹੜਾ ਉਹ ਨੈਗੇਟ ਕੀਤਾ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਬੀਤੇ ਹਫ਼ਤੇ ਦੇ ਵਿੱਚ ਕਈ ਅਹਿਮ ਡਿਵੈਲਪਮੈਂਟਸ ਹੋਈਆਂ ਨੇ, ਜਦੋਂ ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਵੀ ਹੋਇਆ ਇਸ ਸਾਰੇ ਦੇ ਉੱਤੇ ਕਿ ਗਜ਼ਾ ਦੇ ਵਿੱਚ ਇਮੀਡੀਏਟ ਕੰਪਲੀਟ ਸੀਜ਼ ਫਾਇਰ ਕੀਤਾ ਜਾਵੇ ਤੇ ਨਾਲ ਹੀ ਨਾਲ ਅਮਰੀਕਾ ਵੱਲੋਂ ਵੀ ਇਜ਼ਰਾਈਲ ਨੂੰ ਇਹ ਸਖਤ ਤਾੜਨਾ ਕੀਤੀ ਗਈ ਹੈ ਕਿ ਅਸੀਂ ਤੁਹਾਨੂੰ ਜਿਹੜੀ ਸਾਡੀ ਸਪੋਰਟ ਹੈ ਇਜ਼ਰਾਈਲ ਨੂੰ ਉਹ ਅਸੀਂ ਉਸੇ ਸੂਰਤ ਵਿੱਚ ਕੰਟੀਨਿਊ ਕਰਾਂਗੇ ਕਿ ਜੇ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ ਜਿਹੜਾ ਘਾਣ ਹੋ ਰਿਹਾ ਮਨੁੱਖਤਾ ਦਾ ਉਹਨੂੰ ਰੋਕਿਆ ਜਾਵੇ ਜਾਂ ਉਹਦੀ ਇੰਟੈਂਸਿਟੀ ਘੱਟ ਹੋਵੇ। ਸੋ ਕੋਈ ਨਾ ਕੋਈ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਚੱਲ ਰਹੀ ਹੈ। ਕੈਨੇਡਾ ਦੇ ਵਿੱਚੋਂ ਹੋਰ ਥਾਵਾਂ ਤੋਂ 2 ਸਟੇਟ ਨੇਸ਼ਨ ਥਿਊਰੀ ਦੀ ਜਿਹੜੀ ਗੱਲ ਹੈ ਉਹ ਵੀ ਸਾਡੇ ਸਾਹਮਣੇ ਆਉਂਦੀ ਹੈ। ਪਰ ਇਸ ਵਕਤ ਜਿਹੜੀ ਸਿਚੁਏਸ਼ਨ ਹੈਗੀ ਹੈ, ਮਤਲਬ ਜੇ ਇਜ਼ਰਾਈਲ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਨੇਤਨਯਾਹੂ ਗਵਰਨਮੈਂਟ ਜਿਹੜੀ ਹੈ ਉਹ ਟਸ ਤੋਂ ਮਸ ਹੋਣ ਦਾ ਨਾਂ ਨਹੀਂ ਲੈ ਰਹੀ। ਹਾਲਾਂਕਿ ਬੀਤੀ ਕੱਲ ਜਿਹੜਾ ਸਾਊਥ ਦਾ ਇਲਾਕਾ ਹੈਗਾ ਗਾਜ਼ਾ ਦਾ ਤੇ ਉੱਥੋਂ
ਉਹਨਾਂ ਨੇ ਆਪਣੇ ਜਿਹੜੇ ਟਰੂਪਸ ਹੈਗੇ ਆ ਉਹ ਵਿਡਰਾ ਕਰਨ ਦੀ ਲਾਈਨ ਸਾਹਮਣੇ ਆਈ ਸੀ ਤੇ ਐ ਲੱਗਿਆ ਸੀ ਵੀ ਹੋ ਸਕਦਾ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਉਹ ਪ੍ਰੀਵੇਲ ਕੀਤਾ ਹੋਵੇ। ਪਰ ਅਸੀਂ ਅੱਜ ਦੀ ਜਿਹੜੀ ਮੇਜਰ ਖਬਰ ਹੈਗੀ ਆ ਉਹਦੇ ਵਿੱਚ ਦੇਖਦੇ ਹਾਂ ਕਿ ਨੇਤਨਯਾਹੂ ਦੁਬਾਰਾ ਕਹਿੰਦੇ ਆ ਕਿ ਨਹੀਂ, ਅਸੀਂ ਰਫਾ ਦੇ ਉੱਤੇ ਇਨਵੇਜ਼ਨ ਜਿਹੜਾ ਹੈ ਉਹ ਅਸੀਂ ਕਰਾਂਗੇ। ਸਾਡੀ ਜਿਹੜੀ ਫੌਜ ਹੈ ਉਹ ਵਾਪਸ ਚੜ੍ਹਾਈ ਕਰੇਗੀ ਤੇ ਅਸੀਂ ਉਹਦੀ ਤਾਰੀਖ ਵੀ ਤੈਅ ਕੀਤੀ ਹੋਈ ਹੈ। ਸੋ ਕਈ ਤਰ੍ਹਾਂ ਦੇ ਜਿਹੜੇ ਮਿਕਸਡ ਸਿਗਨਲਸ ਹੈਗੇ ਆ ਉਹ ਦਿੱਤੇ ਜਾ ਰਹੇ ਆ ਇਸ ਸਾਰੀ ਸਿਚੁਏਸ਼ਨ ਦੇ ਮੁਤਲਕ, ਤੇ ਨਾਲ ਹੀ ਨਾਲ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਸੀਜ਼ ਫਾਇਰ ਦੇ ਲਈ ਕਾਇਰੋ ਦੇ ਵਿੱਚ ਉਹ ਵੀ ਚੱਲ ਰਹੀਆਂ ਨੇ। ਸੋ ਉਹਦੇ ਵਿੱਚ ਵੀ ਮਤਲਬ ਇਜਿਪਟ, ਅਮਰੀਕਾ, ਇਜ਼ਰਾਈਲ, ਹਮਾਸ, ਹੋਰ ਕਈ ਈਰਾਨ ਤੋਂ ਲੈ ਕੇ ਹੋਰ ਕਈ ਜਿਹੜੇ ਮੁਲਕ ਹੈਗੇ ਨੇ ਉਹਨਾਂ ਦੇ ਨੁਮਾਇੰਦੇ, ਉਹ ਵੀ ਮਤਲਬ ਵੱਖਰੀ ਕਿਸਮ ਦੀ ਇੱਕ ਉਹ ਉੱਥੇ ਵੀ ਸਿਚੁਏਸ਼ਨ ਇਸ ਕਿਸਮ ਦੀ ਬਣੀ ਹੋਈ ਹੈ। ਤੇ ਨਾਲ ਹੀ ਨਾਲ ਜਿਹੜਾ ਇੰਟਰਨੈਸ਼ਨਲ ਟ੍ਰੇਡ ਨੂੰ ਇੰਪੈਕਟ ਹੋ ਰਿਹਾ ਹੈ, ਰੈੱਡ ਸੀ ਦੇ ਵਿੱਚ ਹੋਵੇ, ਉਹ ਸਾਰੇ ਨੂੰ ਹਿਜ਼ਬੁੱਲਾ ਹੋਵੇ, ਜਾਂ ਅਸੀਂ ਜਦੋਂ ਜਿਹੜੇ ਈਰਾਨ ਬੈਕਡ ਮਲੀਸ਼ੀਆ ਗਰੁੱਪਸ ਹੈਗੇ ਆ, ਜਦੋਂ ਉਹਨਾਂ ਦਾ ਦੇਖਦੇ ਆ ਤੇ ਉਹ ਲਗਾਤਾਰਤਾ ਦੇ ਨਾਲ ਵੈਸਟ ਦੇ ਜਿਹੜੇ ਸ਼ਿਪਿੰਗ ਰਾਊਟਸ ਨੇ ਉਹਨਾਂ ਨੂੰ ਅਟੈਕ ਕਰ ਰਹੇ ਆ। ਉਹਦੇ ਵਿੱਚ ਯੂਕੇ ਤੋਂ ਲੈ ਕੇ ਅਮਰੀਕਾ ਤੱਕ ਸਾਰਿਆਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋ ਰਿਹਾ ਹੈ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਤੇ ਜਿਹੜੀ ਇਹ ਲੇਟੈਸਟ ਖਬਰ ਇਸ ਵਕਤ ਇਜ਼ਰਾਈਲ ਦੇ ਹਵਾਲੇ ਨਾਲ ਆਈ ਹੈ ਕਿ ਅਸੀਂ ਰਫਾ ਦੇ ਉੱਤੇ ਦੁਬਾਰਾ ਅਟੈਕ ਕਰਾਂਗੇ। ਦੁਬਾਰਾ ਨਹੀਂ, ਮਤਲਬ ਅਸੀਂ ਚੜ੍ਹਾਈ, ਸਾਡੀ ਫੌਜ ਜਿਹੜੀ ਅਸੀਂ ਵਾਪਸ ਮੋੜੀ ਹੈ ਉਹ ਦੁਬਾਰਾ ਚੜ੍ਹਾਈ ਕਰੇਗੀ। ਇਹਨੂੰ ਕਿਵੇਂ ਦੇਖਿਆ ਜਾਵੇ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਸਿਚੁਏਸ਼ਨ ਆ ਇਸ ਟਾਈਮ ਗਾਜ਼ਾ ਦੇ ਵਿੱਚ, ਜਿਹੜਾ ਇਜ਼ਰਾਈਲ ਦਾ ਅਟੈਕ ਆ ਉਹਦੇ ਨਾਲ, ਸਭ ਤੋਂ ਪਹਿਲਾਂ ਤਾਂ ਜੇ ਅਸੀਂ ਫਿਗਰਸ ਦੀ ਗੱਲ ਕਰੀਏ ਤਾਂ ਹੁਣ ਤੱਕ ਦੀਆਂ ਜਿਹੜੀਆਂ ਲੇਟੈਸਟ ਫਿਗਰਸ ਨੇ, ਜਿਹੜੀਆਂ ਕਿ ਹਰ ਰੋਜ਼ ਬਲਕਿ ਹਰ ਪਲ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਕੈਜੂਅਲਟੀਜ਼ ਦੀਆਂ। ਤੇ ਉਹਦੇ 'ਚ 33,360 ਜਿਹੜੇ ਪੈਲਸਟੀਨੀਅਨ ਨੇ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਆ, ਜਿਹੜੇ ਕਿ ਇਜ਼ਰਾਈਲ ਦੇ ਇਸ ਅਟੈਕ ਦੇ ਵਿੱਚ 7 ਅਕਤੂਬਰ ਤੋਂ ਹੁਣ ਤੱਕ ਮਾਰੇ ਗਏ ਆ। ਤੇ 75,993 ਜਿਹੜੇ ਆ ਉਹ ਜ਼ਖਮੀਆਂ ਦੀ ਗਿਣਤੀ ਜਿਹੜੀ ਆ ਉਹ ਫਿਗਰਸ ਹੁਣ ਤੱਕ ਸਾਹਮਣੇ ਆਏ ਆ। ਤੇ ਜਿਹੜੀ ਗੱਲ ਹੁਣ ਲੇਟੈਸਟ ਜਿਹੜੀਆਂ ਚੱਲ ਰਹੀਆਂ ਨੇ, ਕਿਉਂਕਿ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆ ਇਹ ਹੈਗੀ ਆ ਕਿ ਯੂਐਸ ਦੇ ਜਿਹੜੇ ਐਂਟਨੀ ਬਲਿੰਕਨ ਨੇ, ਉਹ ਸੈਕਟਰੀ, ਯੂਐਸ ਦੇ ਸੈਕਟਰੀ, ਤੇ ਜਿਹੜੇ ਯੂਕੇ ਦੇ ਸੈਕਟਰੀ ਨੇ ਕੈਮਰੂਨ, ਇਹ ਦੋਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ, ਸ਼ਾਇਦ ਹੁਣ ਖਤਮ ਹੋ ਗਈ ਆ ਪਰ ਕੁਝ ਸਮੇਂ ਪਹਿਲਾਂ ਤੱਕ ਉਹ ਚੱਲ ਰਹੀ ਸੀ। ਤੇ ਜਿਹਦੇ ਵਿੱਚ ਜਿਹੜਾ ਮੁੱਖ ਮੁੱਦਾ ਸੀ ਉਹ ਗੱਲ ਇੱਕ ਤਾਂ ਇਹ ਹੈ ਵੀ ਜਿਹੜੀ ਸੀਜ਼ ਫਾਇਰ ਦੀ ਡੀਲ ਆ ਉਹਦੇ ਬਾਰੇ ਜਿਹੜੀ ਇਜਿਪਟ ਦੇ ਵਿੱਚ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਆ, ਜਿਹਦੇ 'ਚ ਕਈ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਆ ਉਹ ਸ਼ਾਮਲ ਆ, ਹਮਾਸ ਦੇ ਨੁਮਾਇੰਦੇ ਸ਼ਾਮਲ ਆ ਤੇ ਇਜ਼ਰਾਈਲ ਦੀ ਗਵਰਨਮੈਂਟ ਦੇ। ਤੇ ਜਿਹਦੇ ਵਿੱਚ ਜਿਹੜਾ ਸੀਜ਼ ਫਾਇਰ ਦਾ ਪ੍ਰਪੋਜ਼ਲ ਆ ਉਹ ਦੋਵਾਂ ਪਾਰਟੀਆਂ ਨੂੰ ਦਿੱਤਾ ਗਿਆ, ਤੇ ਜਿਹਦੇ ਤੇ ਹੁਣ ਦੋਵਾਂ ਪਾਰਟੀਆਂ ਵੱਲੋਂ ਕੁਝ ਘੰਟਿਆਂ ਤੱਕ ਫੈਸਲਾ ਦਿੱਤਾ ਜਾਣਾ ਹੈ ਕਿ ਉਹ ਸੀਜ਼ ਫਾਇਰ ਦੇ ਲਈ ਸਹਿਮਤ ਨੇ ਜਾਂ ਨਹੀਂ ਆ। ਤੇ ਇਹਦੇ ਵਿੱਚ ਜਿਹੜਾ ਇਜਿਪਟ ਆ ਉਹ ਸਭ ਤੋਂ ਵੱਡੀ ਭੂਮਿਕਾ ਨਿਭਾ ਰਿਹਾ ਆ। ਤੇ ਨਾਲ ਯੂਐਸ ਦੀ ਵੀ ਹੁਣ ਜਿਹੜੀ ਪੋਲਿਸੀ ਆ ਉਹ ਇਸੇ ਗੱਲ ਤੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹ ਸੀਜ਼ ਫਾਇਰ ਆ ਇੱਕ ਵਾਰੀ ਪੋਸੀਬਲ ਹੋ ਜੇ। ਕਿਉਂਕਿ ਜਿਹੜੀ ਐਂਟਨੀ ਬਲਿੰਕਨ ਤੇ ਕੈਮਰੂਨ ਦੀ ਹੁਣ ਦੀ ਪ੍ਰੈਸ ਕਾਨਫਰੰਸ ਸੀ ਅਮਰਵੀਰ ਸਿੰਘ ਜੀ, ਉਹਦੇ 'ਚ ਐਂਟਨੀ ਬਲਿੰਕਨ ਨੂੰ ਜਦੋਂ ਜਿਹੜੀ ਨੇਤਨਯਾਹੂ ਦੀ ਲੇਟੈਸਟ ਸਟੇਟਮੈਂਟ ਆ ਰਫਾ ਦੇ ਉੱਤੇ ਅਟੈਕ ਬਾਰੇ, ਗਰਾਊਂਡ ਇਨਵੇਜਨ ਬਾਰੇ, ਜਦੋਂ ਉਹਦੇ ਬਾਰੇ ਸਵਾਲ ਕੀਤਾ ਗਿਆ ਕਿ ਇਹ ਤਰੀਕ ਉਹਨਾਂ ਨੇ ਕਿਹਾ ਕਿ ਅਸੀਂ ਮਿਥ ਲਈ ਹੋਈ ਆ ਗਰਾਊਂਡ ਇਨਵੇਜਨ ਦੀ, ਤੇ ਨੇਤਨਯਾਹੂ ਦੀ ਜਿਹੜੀ ਸਟੇਟਮੈਂਟ ਆ ਮਤਲਬ ਇੱਕ ਥਾਂ ਦੇ ਉੱਤੇ ਰਿਕਰੂਟਮੈਂਟ ਜਿਹੜਾ ਇਹਨਾਂ ਦਾ ਸੈਂਟਰ ਆ, ਮਤਲਬ ਉੱਥੇ ਬੋਲਦੇ ਆ ਨੇਤਨਯਾਹੂ ਨੇ ਮੰਗਲਵਾਰ ਵਾਲੇ ਦਿਨ, ਭਾਵ ਅੱਜ 7 ਤੋਂ ਕੁਝ ਘੰਟੇ ਪਹਿਲਾਂ ਹੀ ਉਹਨੇ ਦੁਬਾਰਾ ਇਹ ਗੱਲ ਨੂੰ ਦੁਹਰਾਇਆ ਆ ਕਿ ਕੋਈ ਵੀ ਦੁਨੀਆ ਦੀ ਤਾਕਤ ਸਾਨੂੰ ਰਫਾ ਦੇ ਉੱਤੇ ਗਰਾਊਂਡ ਇਨਵੇਜਨ ਤੋਂ ਨਹੀਂ ਰੋਕ ਸਕਦੀ ਆ। ਤੇ ਨੇਤਨਯਾਹੂ ਇਹ ਗੱਲ ਨੂੰ ਦੁਬਾਰਾ ਬਾਰ-ਬਾਰ ਦੁਹਰਾ ਰਹੇ ਆ। ਤੇ ਐਂਟਨੀ ਬਲਿੰਕਨ ਨੇ ਇਹ ਗੱਲ ਕਹੀ ਆ ਕਿ ਸਾਨੂੰ ਉਸ ਤਰੀਕ ਬਾਰੇ ਕੁਛ ਨਹੀਂ ਯੂਐਸ ਨੂੰ ਪਤਾ ਕਿ ਜਿਹੜੀ ਤਰੀਕ ਦੀ ਗੱਲ ਨੇਤਨਯਾਹੂ ਨੇ ਕੀਤੀ ਆ। ਤੇ ਐਂਟਨੀ ਬਲਿੰਕਨ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜਾਂ ਸਟੇਟਮੈਂਟ ਆ ਉਹਦੇ 'ਚ ਉਹਨਾਂ ਨੇ ਇਹੀ ਕੋਸ਼ਿਸ਼ ਕੀਤੀ ਆ ਵੀ ਉਹ ਯੂਐਸ ਇਹ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਮਤਲਬ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਇਨਵੇਜਨ ਆ ਇਹਨੂੰ ਟਾਲ ਕੇ, ਤੇ ਹੋਰ ਜਿਹੜਾ ਤਰੀਕਾ ਆ ਉਹਦੇ ਨਾਲ ਜਿਹੜੇ ਮਤਲਬ ਗੱਲਾਂ ਚੀਜ਼ਾਂ ਹਾਸਲ ਕਰਨੀਆਂ ਚਾਹੁੰਦਾ ਇਜ਼ਰਾਈਲ, ਉਹ ਪੋਸੀਬਲ ਕੀਤੀਆਂ ਜਾ ਸਕਣ ਕਿ ਗਰਾਊਂਡ ਇਨਵੇਜਨ ਨਾ ਹੋਵੇ। ਉਹਦੇ ਪਿੱਛੇ ਹੁਣ ਜਿਹੜਾ ਰਫਾ ਦਾ ਰੌਲਾ ਆ, ਜਿਵੇਂ ਸਾਡੇ ਦਰਸ਼ਕ ਕਾਫੀ ਜਾਣਕਾਰ ਵੀ ਨੇ ਪਰ ਜਿਹੜੇ ਲੋਕ ਸਮਝਣਾ ਚਾਹੁੰਦੇ ਆ, ਤਾਂ ਇਹ ਬੜੀ ਜ਼ਰੂਰੀ ਗੱਲ ਆ ਕਿ ਜਿਹੜਾ ਗਾਜ਼ਾ, ਇੱਕ ਅਸੀਂ ਜਾਣਦੇ ਗਾਜ਼ਾ ਪੱਟੀ ਆ, ਬੜਾ ਛੋਟਾ ਜਿਹਾ ਇਲਾਕਾ ਆ,
ਉਹਦੇ ਵਿੱਚ ਬਾਕੀ ਸਮੁੰਦਰ ਲੱਗਦਾ ਆ, ਜਾਂ ਫਿਰ ਬਾਕੀ ਦਾ ਜਿਹੜਾ ਸਾਰਾ ਲੈਂਡ ਉਹਦੀਆਂ ਐਂਟਰੀਜ਼ ਨੇ ਜਾਂ ਐਗਜ਼ਿਟ ਨੇ ਉਹ ਸਾਰੇ ਇਜ਼ਰਾਈਲ ਦੀ ਟੈਰੀਟਰੀ ਦੇ ਥੱਲੇ ਆ। ਤੇ ਜੀ। ਸਿਰਫ ਇੱਕ ਰਫਾਹ ਦਾ ਹੀ ਅਸੀਂ ਕਹਿ ਸਕਦੇ ਇੱਕ ਰਸਤਾ ਆ ਜਿੱਥੋਂ ਕਿ ਗਾਜ਼ਾ ਦੇ ਲੋਕ ਇਜਿਪਟ ਵੱਲ ਐਗਜ਼ਿਟ ਕਰ ਸਕਦੇ ਆ। ਤੇ ਇਹ ਜਦੋਂ ਤੋਂ ਅਟੈਕ ਸ਼ੁਰੂ ਹੋਇਆ ਤਾਂ ਉਹ ਤੋਂ ਬਾਅਦ ਇਜ਼ਰਾਈਲ ਦੀ ਇਹ ਪਾਲਿਸੀ ਰਹੀ ਹੈ ਕਿ ਉਹਨਾਂ ਨੇ ਗਾਜ਼ਾ ਦੇ ਵਿੱਚ ਲਗਾਤਾਰ ਹਮਲੇ ਕਰਕੇ ਰਫਾਹ ਜਿਹੜਾ ਆ ਉਹਨੂੰ ਇੱਕ ਸੇਫ ਏਰੀਆ ਮੰਨਿਆ ਗਿਆ ਸੀ ਹੁਣ ਤੱਕ ਦੇ ਸਾਰੇ ਅਟੈਕ 'ਚ, ਕਿ ਲੋਕਾਂ ਨੂੰ ਇਹ ਗੱਲ ਕਹੀ ਵੀ ਗਈ, ਅਨਾਊਂਸਮੈਂਟਸ ਵੀ ਇਜ਼ਰਾਈਲ ਦੀਆਂ ਅਥਾਰਟੀਜ਼ ਵੱਲੋਂ ਥਾਂ ਥਾਂ ਤੇ ਜਦੋਂ ਸ਼ਹਿਰ 'ਚ ਕਿਸੇ 'ਚ ਹਮਲਾ ਕਰਦੇ ਸੀ ਤਾਂ ਇਹੀ ਅਨਾਊਂਸਮੈਂਟ ਕਰਦੇ ਸੀ ਕਿ ਤੁਸੀਂ ਰਫਾਹ ਚਲੇ ਜਾਓ, ਕਿ ਤੁਸੀਂ ਆਪਣੇ ਘਰ ਇੱਥੋਂ ਛੱਡ ਕੇ ਤੇ ਰਫਾਹ ਚਲੇ ਜਾਓ। ਤੇ ਹੁਣ ਸਾਰੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਮਿਲੀਅਨਸ ਲੋਕ ਜਿਹੜੇ ਆ ਉਹ ਰਫਾਹ ਦੇ ਵਿੱਚ ਰਿਫਿਊਜੀ ਵਜੋਂ ਰਹਿ ਰਹੇ ਆ, ਸ਼ੈਲਟਰ ਹੋਮਸ ਜਿਹੜੇ ਆ ਉੱਥੇ ਪੜ੍ਹਾਏ ਆ, ਮਤਲਬ ਉਹਨਾਂ ਦੇ ਵਿੱਚ ਰਹਿ ਰਹੇ ਆ। ਤਾਂ ਹੁਣ ਜਿੱਥੇ ਇੰਨੀ ਵੱਡੀ ਆਬਾਦੀ ਆ, ਹੁਣ ਫਾਈਨਲੀ ਜਿਹੜਾ ਉਹ ਇੱਕ ਲਾਸਟ ਪੁਆਇੰਟ ਆ ਗਾਜ਼ਾ ਦੇ ਵਿੱਚ ਲੋਕਾਂ ਨੂੰ ਜਿੱਥੇ ਇਕੱਠੇ ਕਰ ਲਿਆ ਗਿਆ ਤੁਸੀਂ ਕਹਿ ਸਕਦੇ ਹੋ। ਤੇ ਹੁਣ ਇਜ਼ਰਾਈਲ ਨੇ ਇਹ ਅਨਾਊਂਸ ਕਰਤਾ ਕਿ ਅਸੀਂ ਉਸ ਥਾਂ ਤੇ ਅਟੈਕ ਕਰਾਂਗੇ। ਤਾਂ ਇਹ ਪਾਲਿਸੀ ਉਹੀ ਹੈ ਕਿ ਤੁਸੀਂ ਗਾਜ਼ਾ ਨੂੰ, ਗਾਜ਼ਾ ਦੇ ਜਿਹੜੇ ਪੈਲਸਟੀਨੀਅਨ ਨੇ ਉਹਨਾਂ ਤੋਂ ਖਾਲੀ ਕਰਾਉਣਾ ਹੈ। ਤਾਂ ਉਹ ਵੀ ਮਤਲਬ ਹੁਣ ਸਾਹਮਣੇ ਆ ਰਹੀ ਹੈ ਕਿ ਉਹਦੇ 'ਚ ਕਾਫੀ, ਕਿਉਂਕਿ ਜੇ ਉੱਥੇ ਇਜ਼ਰਾਈਲ ਦੀਆਂ ਗਰਾਊਂਡ ਫੋਰਸਿਸ ਅਟੈਕ ਕਰਦੀਆਂ ਨੇ ਤਾਂ ਲੋਕਾਂ ਦੇ ਕੋਲ ਫਿਰ ਉਸ ਅਟੈਕ ਤੋਂ ਬਚਣ ਦੇ ਲਈ ਇਜਿਪਟ ਵਾਲੇ ਪਾਸੇ ਜਾਣ ਤੋਂ ਬਿਨਾਂ ਕੋਈ ਰਾਹ ਨਹੀਂ। ਤੇ ਫਿਲਹਾਲ ਅਜੇ ਤੱਕ ਇਜਿਪਟ ਨੇ ਜਿਹੜੇ ਆਪਣੇ ਗੇਟ ਆ ਉਹ ਓਪਨ ਨਹੀਂ ਕੀਤੇ ਆ ਉੱਥੋਂ ਲੋਕਾਂ ਦੇ ਇਜਿਪਟ 'ਚ ਦਾਖਲ ਹੋਣ ਵਾਸਤੇ। ਤਾਂ ਕਰਕੇ ਜਿਹੜੀ ਸਿਚੁਏਸ਼ਨ ਆ ਇਹ ਬਹੁਤ ਵੱਡਾ ਹਿਊਮੈਨਿਟੇਰੀਅਨ ਕ੍ਰਾਈਸਿਸ ਪਹਿਲਾਂ ਹੀ ਬਣਿਆ ਹੋਇਆ, ਪਰ ਇਹ ਹੁਣ ਹੋਰ ਜ਼ਿਆਦਾ ਖਤਰਨਾਕ ਰੂਪ ਲੈ ਸਕਦਾ ਹੈ ਜੇ ਉੱਥੇ ਗਰਾਊਂਡ ਇਨਵੇਜਨ ਹੁੰਦੀ ਆ। ਤੇ US ਜਿਹੜਾ ਆ, ਜਿਵੇਂ ਤੁਸੀਂ ਗੱਲ ਕਹੀ ਆ ਕਿ ਜਿਹੜੀ US ਗਵਰਨਮੈਂਟ ਆ ਉਹ ਬਹੁਤ ਵੱਡਾ ਉਹਦਾ ਕ੍ਰਿਟਿਸਿਜ਼ਮ ਹੋ ਰਿਹਾ ਆ ਜਿਹੜੀ ਪਾਲਿਸੀ ਉਹਨੇ ਅਡੋਪਟ ਕੀਤੀ ਆ 7 ਅਕਤੂਬਰ ਤੋਂ ਬਾਅਦ। ਤੇ ਕੋਈ ਵੀ ਇਹੋ ਜਿਹਾ ਸਟਰੋਂਗ ਸਟੈਪ ਨਹੀਂ ਲਿਆ ਵੀ ਜਿਹੜੀ ਇਹ ਹਿਊਮੈਨਿਟੇਰੀਅਨ ਕ੍ਰਾਈਸਿਸ ਬਣਿਆ। ਤਾਂ ਇਹਦੇ ਵਿੱਚ ਬਲਕਿ ਲੋਕ US ਦੀ ਗਵਰਨਮੈਂਟ ਨੂੰ ਬਰਾਬਰ ਦਾ ਭਾਈਵਾਲ ਸਮਝ ਰਹੇ ਆ, US ਤੇ UK ਦੀਆਂ ਗਵਰਨਮੈਂਟਸ ਨੂੰ। ਤੇ ਮੈਂ ਕੁਝ ਦਿਨ ਪਹਿਲਾਂ ਮੇਰਾ ਆਪਣਾ ਐਕਸਪੀਰੀਅੰਸ ਆ ਇੱਥੇ ਟੋਰਾਂਟੋ ਦੇ ਵਿੱਚ, ਮੈਨੂੰ ਇੱਕ ਟੈਕਸਸ ਤੋਂ BBC ਗੋਰੀ ਉਹ ਮਿਲੀ ਤੇ ਗੱਲਬਾਤ ਚੱਲੀ। ਤੇ ਮਤਲਬ ਟੈਕਸਸ ਇੱਕ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ US ਦਾ ਜਿਹਨੂੰ ਮਤਲਬ ਰਿਜਿਡ ਏਰੀਆ ਮੰਨਿਆ ਜਾਂਦਾ ਵੀ ਉੱਥੋਂ। ਤੇ ਉਹ ਗੋਰੀ BBC ਜਿਹੜੀ ਉਹ ਇਹ ਗੱਲ ਕਹਿ ਰਹੀ ਹੈ ਵੀ ਜੋ ਪੈਲਸਤੀਨ ਦੇ ਵਿੱਚ ਹੋ ਰਿਹਾ ਵੀ ਮਤਲਬ ਉਹਦੀਆਂ ਅੱਖਾਂ 'ਚ ਹੰਝੂ ਤੱਕ ਆ ਰਹੇ ਸੀ ਵੀ ਬਹੁਤ ਮਾੜਾ ਹੋ ਰਿਹਾ ਤੇ ਸਾਡੀ ਗਵਰਨਮੈਂਟ ਉਹਦੇ ਵਿੱਚ ਭਾਈਵਾਲ ਆ, ਹਨਾ। ਤੇ ਮਤਲਬ US ਦੇ ਵਿੱਚ ਜਿਹੜੀ ਇਹ ਆਮ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਿਟਿਸਿਜ਼ਮ ਆ ਆਪਣੀ ਗਵਰਨਮੈਂਟ ਦਾ। ਤੇ ਉਸ ਤੋਂ ਇਲਾਵਾ ਅਸੀਂ ਯੂਰਪ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਯੂਰਪ ਦੇ ਵਿੱਚ ਜਿੱਥੇ ਲੋਕਾਂ ਨੇ ਮਤਲਬ ਲੱਖਾਂ ਦੀ ਗਿਣਤੀ 'ਚ ਲੋਕ ਇਸ ਹਮਲੇ ਦੇ ਖਿਲਾਫ ਸੜਕਾਂ ਤੇ ਉਤਰੇ। ਉਸ ਤੋਂ ਇਲਾਵਾ ਹੁਣ ਸਪੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਲਗਾਤਾਰ ਮੀਟਿੰਗਸ ਕਰ ਰਹੇ ਆ ਯੂਰੋਪੀਅਨ ਕੰਟਰੀਜ਼ ਦੇ ਹੋਰ ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ, ਕਿ ਜਿਹੜਾ ਪੈਲਸਟੀਨੀਅਨ ਸਟੇਟ ਦਾ ਰੈਜ਼ੋਲੂਸ਼ਨ ਯੂਰੋਪੀਅਨ ਯੂਨੀਅਨ ਦੇ ਵਿੱਚ ਲਿਆ ਕੇ ਪਾਸ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਅਟੈਕ ਇਹਨੂੰ ਰੋਕਿਆ ਜਾ ਸਕੇ। ਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਆਇਰਲੈਂਡ ਦੇ ਜਿਹੜੇ ਆਈ ਥਿੰਕ ਨਵੇਂ ਉੱਥੇ ਪ੍ਰਾਈਮ ਮਿਨਿਸਟਰ ਬਣੇ ਆ, ਆਇਰਲੈਂਡ ਦੇ ਜਿਹੜੇ ਹੁਣ ਇਲੈਕਸ਼ਨ ਹੋਈ ਆ ਉੱਥੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਤੇ ਉਹਨਾਂ ਨੇ ਇਜ਼ਰਾਈਲ ਨੂੰ ਅਕਿਊਜ਼ ਕੀਤਾ ਆ ਕਿ ਉਹ ਗਾਜ਼ਾ ਦੇ ਵਿੱਚ ਮਤਲਬ ਪਹਿਲੀ ਸਪੀਚ ਸੀ ਉਹਦੀ, ਤੇ ਉਹਨਾਂ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਜਿਹੜੀ ਇਜ਼ਰਾਈਲੀ ਗਵਰਨਮੈਂਟ ਆ ਉਹ ਲੋਕਾਂ ਨੂੰ ਭੁੱਖ ਦੇ ਨਾਲ ਤੇ ਮਤਲਬ ਇਸ ਤਰ੍ਹਾਂ ਮਾਰ ਰਹੀ ਵੀ ਅਟੈਕ ਕਰ ਰਹੀ ਹੈ। ਤਾਂ ਯੂਰਪ ਦੇ ਵਿੱਚ ਕਾਫੀ ਸਟਰੋਂਗਲੀ ਜਿਹੜਾ ਇਜ਼ਰਾਈਲ ਦਾ ਵਿਰੋਧ ਹੋਇਆ ਆ ਸਟੇਟਸ ਦੇ ਵੱਲੋਂ ਵੀ। ਪਰ ਅਸੀਂ ਇਹ ਦੇਖ ਰਹੇ ਹਾਂ ਕਿ UK ਤੇ US ਜਿਹੜੇ ਕਿ ਵੱਡੇ ਪਲੇਅਰਸ ਨੇ ਇਹ ਸਾਰੀ ਗੇਮ ਦੇ ਵਿੱਚ, ਉਹਨਾਂ ਦੇ ਵੱਲੋਂ ਜਿਹੋ ਜਿਹਾ ਰਿਸਪੌਂਸ ਚਾਹੀਦਾ ਸੀ ਇਸ ਹਿਊਮੈਨਿਟੇਰੀਅਨ ਕ੍ਰਾਈਸਿਸ ਨੂੰ ਰੋਕਣ ਦੇ ਲਈ ਉਹ ਨਜ਼ਰ ਨਹੀਂ ਆਇਆ। ਤੇ ਅੱਜ ਦੀ ਵੀ ਜਿਹੜੀ ਇਹਨਾਂ ਦੋਵੇਂ ਸੈਕਟਰੀਜ਼ ਦੀ ਜਿਹੜੀ ਅਸੀਂ ਦੇਖਦੇ ਹਾਂ ਪ੍ਰੈਸ ਕਾਨਫਰੰਸ ਆ ਉਹਦੇ 'ਚ ਵੀ ਕੋਈ ਸਟਰੋਂਗ ਗੱਲ ਇਸ ਤਰ੍ਹਾਂ ਦੀ ਇਜ਼ਰਾਈਲ ਦੇ ਖਿਲਾਫ ਨਹੀਂ, ਬਲਕਿ ਡੇਵਿਡ ਕੈਮਰੂਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੀ UK ਦੀ ਪਾਲਿਸੀ ਆ ਵੈਪਨਸ ਦੀ ਸੇਲ ਨੂੰ ਲੈ ਕੇ ਇਜ਼ਰਾਈਲ ਦੇ ਬਾਰੇ ਉਹਦੇ 'ਚ ਕੋਈ ਚੇਂਜ ਨਹੀਂ UK ਕਰ ਰਿਹਾ। ਮਤਲਬ US ਤੇ UK ਸਭ ਤੋਂ ਵੱਧ ਜਿਹੜੇ ਵੈਪਨਸ ਨੇ ਉਹ ਇਜ਼ਰਾਈਲ ਨੂੰ ਦੇ ਰਹੇ ਆ ਜਿਹੜੇ ਕਿ ਉੱਥੇ ਪੈਲਸਟੀਨੀਅਨਸ ਦੇ ਉੱਤੇ, ਆਮ ਲੋਕਾਂ ਦੇ ਉੱਤੇ ਗਾਜ਼ਾ ਦੇ ਵਿੱਚ ਯੂਜ਼ ਹੋ ਰਹੇ ਆ। ਤਾਂ ਅਮਰਵੀਰ ਸਿੰਘ ਜੀ ਇਹ ਇੱਕ ਬੜਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਕੋੜਾ ਸੱਚ ਆ ਅੱਜ ਦੇ ਸਮੇਂ ਦਾ ਸਾਡਾ, ਕਿ ਲਗਾਤਾਰ ਲੋਕ, ਅਸੀਂ ਕੱਲ੍ਹ ਵੀ ਮੈਂ ਸ਼ੋਅ 'ਚ ਗੱਲ ਕੀਤੀ ਸੀ ਵੀ ਅੱਜ ਦਾ ਉਹ ਸਮਾਂ 21ਵੀਂ ਸਦੀ ਦੁਨੀਆ ਦੀ ਸਿਵਲਾਈਜ਼ਡ ਸੈਂਚੁਰੀ ਕਿਹਾ ਜਾਂਦਾ ਵੀ ਅੱਜ ਦੁਨੀਆ ਦੀ ਵੱਡੀ ਆਬਾਦੀ ਜਿਹੜੀ ਆ ਜੀ ਉਹ ਪੜ੍ਹ ਲਿਖ ਚੁੱਕੀ ਆ। ਜਿਹੜਾ ਪੁਰਾਣਾ ਸਮਾਂ ਸੀ ਉਹਨੂੰ ਅੱਜ ਦੇ ਪੜ੍ਹੇ ਲਿਖੇ ਲੋਕ ਜਿਹੜੇ ਆ ਰੂੜੀਵਾਦੀ ਸਮਾਂ ਕਹਿੰਦੇ ਆ। ਪਰ ਅੱਜ ਜਿਹੜੀ ਡੈਮੋਕ੍ਰੈਟਿਕ ਸੁਸਾਇਟੀਜ਼ ਜਿਹੜੀਆਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਨੂੰ ਐਸਟੈਬਲਿਸ਼ ਕਰਨ ਦੀਆਂ ਲੰਬਰਦਾਰ ਬਣਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਗਵਰਨਮੈਂਟਸ ਨੇ ਉਹ ਇੰਨੇ ਵੱਡੇ ਜੈਨੋਸਾਈਡ ਦੇ ਵਿੱਚ
ਮਤਲਬ ਪਾਰਟਿਸਪੈਂਟ ਨੇ, ਤੇ ਦੂਜਾ ਦੁਨੀਆ ਦੇ ਵਿੱਚ ਇੰਨੀਆਂ ਤਾਕਤਵਰ ਸਟੇਟਸ ਨੇ, ਦੁਨੀਆ ਦੇ ਵਿੱਚ ਇੱਕ ਇੰਟਰਨੈਸ਼ਨਲ ਲਾਅ ਆ, ਇੰਟਰਨੈਸ਼ਨਲ ਨੋਰਮਸ ਨੇ, ਉਹਦੇ ਬਾਵਜੂਦ ਦੁਨੀਆ ਦੇ ਵਿੱਚ ਇੰਨਾ ਵੱਡਾ ਮੀਡੀਆ ਆ ਕਿ ਅੱਜ ਸਾਰੀ ਦੁਨੀਆ ਇਹ ਖਬਰਾਂ ਰੋਜ਼ ਪੜ੍ਹਦੀ, ਦੇਖਦੀ, ਤਸਵੀਰਾਂ ਦੇਖਦੀ ਆ ਵੀ ਗਾਜ਼ਾ ਦੇ ਜੀ ਵਿੱਚ ਕਿਵੇਂ ਬੱਚੇ ਜਿਹੜੇ ਆ ਉਹ ਕਤਲ ਹੋ ਰਹੇ ਆ, ਪਰ ਫਿਰ ਵੀ ਕੋਈ ਕੁਝ ਨਹੀਂ ਕਰ ਰਿਹਾ। ਮਤਲਬ ਸਾਰੇ ਜਿਹੜੇ ਲੋਕ ਆ ਸਿਰਫ ਬਿਆਨਬਾਜ਼ੀਆਂ ਤੱਕ ਸੀਮਤ ਆ। ਜੇ ਕੋਈ ਭਾਵੇਂ ਇਜ਼ਰਾਈਲ ਦੇ ਪੱਖ 'ਚ, ਭਾਵੇਂ ਕੋਈ ਵਿਰੋਧ 'ਚ, ਪਰ ਬਿਆਨਬਾਜ਼ੀਆਂ ਨੇ। ਗਰਾਊਂਡ ਦੇ ਉੱਤੇ ਇਸ ਕਤਲੋਗਾਰਤ ਨੂੰ ਰੋਕਣ ਦੇ ਵਿੱਚ ਹਿਊਮੈਨਿਟੀ ਜਿਹੜੀ ਆ ਉਹ ਟੋਟਲੀ ਫੇਲ ਹੋਈ ਆ। ਤੇ ਹਮ, ਹੁਣ ਤੱਕ 33,000 ਦੇ ਕਰੀਬ ਅਸੀਂ ਇਹ ਦੇਖ ਚੁੱਕੇ ਹਾਂ ਅੰਕੜਾ। ਜੇ ਇਸੇ ਤਰ੍ਹਾਂ ਇਹ ਹਮਲੇ ਜਾਰੀ ਰਹਿੰਦੇ ਆ ਤਾਂ ਮਤਲਬ ਇਹ ਬਹੁਤ ਵੱਡਾ ਅੰਕੜਾ ਹੋ ਸਕਦਾ, ਤੇ ਹਜੇ ਅਨਰਿਕਾਰਡਡ, ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੈਜੁਅਲਟੀਜ਼ ਹੁੰਦੀਆਂ ਨੇ ਤਾਂ ਬਹੁਤ ਜ਼ਿਆਦਾ ਅੰਕੜੇ ਜਿਹੜੇ ਅਨਰਿਕਾਰਡਡ ਰਹਿ ਜਾਂਦੇ ਆ। ਜੀ ਤੇ ਇਸ ਕਰਕੇ ਮਤਲਬ ਜਿਹੜੀ ਹੁਣ ਤੱਕ ਦੀ ਸਿਚੁਏਸ਼ਨ ਆ, ਤਾਂ ਰਾਫਾਹ ਦੇ ਉੱਤੇ ਜੇ ਅਟੈਕ, ਜਿਵੇਂ ਦਾ ਮੈਂ ਤੁਹਾਨੂੰ ਦੱਸਿਆ ਕਿ ਨੇਤਨਯਾਹੂ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਅਸੀਂ ਡੇਟ ਹਮ, ਫਾਈਨਲ ਕਰ ਚੁੱਕੇ ਹਾਂ, ਪਰ ਅੱਜ ਉਹਨੇ ਆਪਣੇ ਰਿਕਰੂਟਮੈਂਟ ਸੈਂਟਰ ਦੇ ਵਿੱਚ, ਜਿੱਥੇ ਉਹ ਆਪਣੀ ਇਸ ਜੰਗ ਦੇ ਲਈ ਭਰਤੀ ਕਰ ਰਹੇ ਆ, ਤੇ ਉੱਥੇ ਉਹਨੇ ਬੋਲਦਿਆਂ ਇਹ ਗੱਲ ਕਹੀ ਆ ਵੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਇਸ ਅਟੈਕ ਤੋਂ ਨਹੀਂ ਰੋਕ ਸਕਦੀ। ਤੇ ਅਸੀਂ ਦੇਖਿਆ ਵੀ ਨੇਤਨਯਾਹੂ ਜਿਹੜਾ ਆ ਉਹਨੇ ਹੁਣ ਤੱਕ 7 ਅਕਤੂਬਰ ਤੋਂ ਬਾਅਦ ਆਪਣੀ ਹਰ ਗੱਲ ਪੁਗਾਈ ਹੈ, ਤੇ ਉਹਨੇ ਹਰ ਤਰ੍ਹਾਂ ਦਾ ਹਮਲਾ ਕੀਤਾ ਹੈ। ਤੇ ਜੇ ਰਫਾਹ ਦੇ ਉੱਤੇ ਅਟੈਕ ਹੁੰਦਾ ਤਾਂ ਉਹਦੇ 'ਚ ਮੈਂ ਵੀ ਤੁਹਾਨੂੰ ਐਕਸਪਲੇਨ ਕਰਤਾ ਹੈ ਕਿ ਕਿੰਨੀ ਵੱਡੀ ਪ੍ਰੋਬਲਮ ਹੋ ਸਕਦੀ ਹੈ ਹਿਊਮੈਨਿਟੇਰੀਅਨ ਐਂਗਲ ਤੋਂ, ਕਿਉਂਕਿ ਸਾਰੀ ਜਿਹੜੀ ਏਡ ਆ ਉਹਦੀ ਸਪਲਾਈ ਰੁਕ ਸਕਦੀ ਆ, ਤੇ ਲੋਕਾਂ ਦੇ ਕੋਲ ਉੱਥੋਂ ਮੂਵ ਕਰਨ ਦੇ ਲਈ ਕੋਈ ਰਾਹ ਨਹੀਂ, ਕਿਉਂਕਿ ਇੱਕੋ ਇੱਕ ਰਾਹ ਇਜਿਪਟ ਵੱਲ ਜਾਣ ਦਾ, ਤੇ ਇਜਿਪਟ ਨੇ ਅਜੇ ਤੱਕ ਰਸਤਾ ਬੰਦ ਕੀਤਾ ਹੋਇਆ ਹੈ। ਜੀ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਤਲਬ ਅਸੀਂ ਕਿਆਸ ਵੀ ਨਾ ਲਗਾ ਸਕਦੇ ਕਿ ਉੱਥੇ ਹਾਲਾਤ ਕੀ ਬਣ ਸਕਦੇ ਆ। ਬਿਲਕੁਲ ਨਹੀਂ, ਇਹ ਬੜੀ ਹੀ ਖਤਰਨਾਕ ਜਿਹੜੀ ਸਿਚੁਏਸ਼ਨ ਹੈ ਉਹ ਬਣਦੀ ਜਾਪ ਰਹੀ ਹੈ ਇਸ ਦੇ ਵਿੱਚ। ਤੇ ਥੋੜਾ ਜਿਹਾ ਇਹਦੇ ਤੇ ਸਿਆਸਤ ਬਾਰੇ ਗੱਲ ਕੀਤੀ ਜਾਵੇ, ਜਿੱਥੇ ਇਹ ਗੱਲ ਹਰ ਇੱਕ ਮੁਲਕ ਤੇ ਹਰ ਇੱਕ ਬੰਦੇ ਦੇ ਸਮਝ ਦੇ ਵਿੱਚ ਆ ਰਹੀ ਹੈ ਕਿ ਉੱਥੇ ਮਨੁੱਖਤਾ ਦਾ ਘਾਣ ਹੋ ਰਿਹਾ, ਤੇ ਜਿਹੜਾ ਸੀਜ਼ ਫਾਇਰ ਹੈ ਉਹ ਅੱਜ ਦੀ ਸਮੇਂ ਦੀ ਬੜੀ ਅਹਿਮ ਲੋੜ ਹੈ। ਪਰ ਇਹ ਇੰਪਲੀਮੈਂਟ ਕਿਉਂ ਨਹੀਂ ਹੋ ਪਾ ਰਿਹਾ? ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਤੱਕ ਇਸ ਦੇ ਉੱਤੇ ਆ ਚੁੱਕਿਆ ਆ, ਪਰ ਫਿਰ ਵੀ ਇਜ਼ਰਾਈਲ ਕਿਉਂ ਬੈਕ ਆਫ ਨਹੀਂ ਕਰ ਰਿਹਾ? ਹੁਣ ਇਜ਼ਰਾਈਲ ਦੀ ਜਿਹੜੀ ਇੰਟਰਨਲ ਸਿਆਸਤ ਹੈਗੀ ਹੈ ਇਹਦੇ ਵਿੱਚ, ਉਹਦਾ ਵੀ ਇਹ ਸਾਰੇ ਪਾਰਟ ਦੇ ਨਾਲ ਜਿਹੜੀ ਇਜ਼ਰਾਈਲ ਦਾ ਸਟੈਂਡ ਹੈ ਉਹਦੇ ਨਾਲ ਗੱਲ ਜਾ ਕੇ ਜੁੜਦੀ ਹੈ। ਕੋਲੀਸ਼ਨ ਗਵਰਨਮੈਂਟ ਹੈ ਨੇਤਨਯਾਹੂ ਸਰਕਾਰ ਦੀ, ਉਹ ਅਨਪੋਪੂਲਰ ਵੀ ਹੋ ਰਹੇ ਸੀ। ਜਦੋਂ ਬੰਦਾ ਅਨਪੋਪੂਲਰ ਹੋ ਰਿਹਾ ਹੋਵੇ ਆਪਣੀ ਲੋਕਲ ਸਿਆਸਤ ਦੇ ਵਿੱਚ, ਉਦੋਂ ਇਸ ਕਿਸਮ ਦੀ ਸਿਚੁਏਸ਼ਨ ਨੂੰ ਉਭਾਰਨਾ ਤੇ ਉਹਨੂੰ ਵੱਡਾ ਬਣਾ ਕੇ ਪੇਸ਼ ਕਰਨਾ, ਤੇ ਉਹਦੇ ਤੇ ਇੱਕ ਅਟੈਕਿੰਗ ਮੋਡ ਦੇ ਵਿੱਚ ਆਉਣਾ, ਉਹ ਸਿਆਸਤਦਾਨਾਂ ਨੂੰ ਜਾਂ ਜਿਹੜੀ ਹਕੂਮਤ ਹੁੰਦੀ ਆ ਉਹਨੂੰ ਸੂਤ ਬੈਠਦਾ ਆ, ਉਹਨਾਂ ਨੂੰ ਉਹ ਸੂਟ ਕਰਦਾ ਹੁੰਦਾ। ਇਹੀ ਚੀਜ਼ ਨੇਤਨਯਾਹੂ ਨੇ ਕੀਤੀ ਹੈ। ਪਰ ਹੁਣ ਜਿਸ ਲੈਵਲ ਤੱਕ ਉਹ ਚਲੀ ਗਈ ਹੈ, ਹੁਣ ਉਹਨਾਂ ਕੋਲੋਂ ਵੀ ਉਹ ਗੱਲ ਸੰਭਾਲੀ ਨਹੀਂ ਜਾ ਰਹੀ। ਹੁਣ ਜਿਹੜੇ ਰਾਈਟ ਵਿੰਗਰ ਹੈਗੇ ਉਹਨਾਂ ਦੀ ਗਵਰਨਮੈਂਟ ਦੇ ਵਿੱਚ, ਉਹ ਤੇ ਇਹ ਲੱਭ ਰਹੇ ਆ ਵੀ ਜੀ ਇਹਨਾਂ ਨੂੰ ਖਤਮ ਕਰੋ, ਜਿਹੜੀ ਜ਼ਮੀਨ ਹੈਗੀ ਹੈ ਉਹ ਹਥਿਆਓ ਹੋਰ ਜ਼ਿਆਦਾ, ਗਾਜ਼ਾ ਦੇ ਉੱਤੇ ਕਬਜ਼ਾ ਕਰੋ ਜਾ ਕੇ, ਤੇ ਨਾਲ ਹੀ ਨਾਲ ਜਿਹੜੇ ਹੌਸਟੇਜਸ ਹੈਗੇ ਆ ਉਹਨਾਂ ਨੂੰ ਛਡਾਓ। ਮਨੁੱਖਤਾ ਦੇ ਪੱਖ ਤੋਂ ਜਿਹੜੇ ਹੌਸਟੇਜਸ ਦੀ ਗੱਲ ਹੈਗੀ ਆ ਲੋਕਲ ਇਜ਼ਰਾਈਲ ਦੇ ਵਿੱਚ, ਉਹਨੂੰ ਲੈ ਕੇ ਵੀ ਵਿਰੋਧ ਪ੍ਰਦਰਸ਼ਨ ਜਿਹੜੇ ਹੈਗੇ ਆ ਉਹ ਨੇਤਨਯਾਹੂ ਦੇ ਖਿਲਾਫ ਹੋ ਰਹੇ ਆ। ਉਹਨਾਂ ਦੀ ਕਨੈਸਟ ਦੇ ਵਿੱਚ ਵੀ ਜਿਹੜਾ ਵਿਰੋਧ ਹੈ ਉਹ ਹੋ ਰਿਹਾ। ਸੋ ਇੱਕ ਤੇ ਇਹ ਫੈਕਟਰ ਹੈਗਾ। ਦੂਜਾ ਜਿਹੜੀ ਅਮਰੀਕਾ ਦੀ ਸਿਆਸਤ ਹੈਗੀ ਹੈ, ਹੁਣ ਅਮਰੀਕਾ ਦਾ ਰੋਲ ਇਹਦੇ ਵਿੱਚ ਬੜਾ ਨੈਗੇਟਿਵਲੀ ਪੋਰਟਰੇ ਕੀਤਾ ਜਾ ਰਿਹਾ ਹੈ, ਜਾਂ ਨੈਗੇਟਿਵਲੀ ਪੋਰਟਰੇ ਹੋ ਰਿਹਾ ਹੈ, ਐਂਡ ਜਸਟੀਫਾਈਡ ਹੈ ਉਹ ਕਿ ਅਮਰੀਕਾ ਕਿਸ ਲੈਵਲ ਤੇ ਜਾ ਕੇ ਇਜ਼ਰਾਈਲ ਦੀ ਸਪੋਰਟ ਕਰ ਰਿਹਾ। ਜੇ ਅਮਰੀਕਾ ਚਾਹੇ ਇੱਕ ਸਖਤ ਸਟੈਂਡ ਲਿਆ ਜਾਵੇ ਇਜ਼ਰਾਈਲ ਨੂੰ ਉਸ ਕਿਸਮ ਦੀ, ਜਿਹਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਟਰੋਂਗਲੀ ਪੁਸ਼ ਕੀਤਾ ਜਾਵੇ, ਤੇ ਇਹਦਾ ਜਿਹੜਾ ਸੋਲਿਊਸ਼ਨ ਹੈ ਉਹ ਕੱਢਿਆ ਜਾ ਸਕਦਾ। ਅਮਰੀਕਾ ਕਿਉਂ ਨਹੀਂ ਉੱਥੇ ਤੱਕ ਪਹੁੰਚ ਰਿਹਾ, ਜਾਂ ਕਿਉਂ ਨਹੀਂ ਉਸ ਸਟਰੋਂਗਰ ਅਪਰੋਚ ਦੇ ਨਾਲ ਇਸ ਪਾਰਟ ਨੂੰ ਲੀਡ ਕਰ ਰਿਹਾ, ਇਹ ਇੱਕ ਕੁਐਸਚਨ ਮਾਰਕ ਹੈ। ਇਹਦੇ 'ਚ ਬਾਈਡਨ ਸਰਕਾਰ ਦੇ ਵੀ ਇਸ ਵਕਤ ਚਾਂਸਸ ਬਣ ਰਹੇ ਆ ਕਿ ਬੜਾ ਹੀ ਅਨਪੋਪੂਲਰ ਉਹਨਾਂ ਦੀ ਲੋਕਲ ਸਿਆਸਤ ਦੇ ਵਿੱਚ ਕੰਮ ਹੋ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਵੰਬਰ ਦੇ ਵਿੱਚ ਚੋਣਾਂ ਹੋਣੀਆਂ ਨੇ, ਇਸ ਗੱਲ ਦਾ ਖਾਮਿਆਜ਼ਾ ਬਾਈਡਨ ਸਰਕਾਰ ਨੂੰ ਭੁਗਤਣਾ ਪੈ ਸਕਦਾ। ਨਿੱਜੀ ਤੌਰ ਤੇ ਬਾਈਡਨ ਦੀ ਵੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਹੈਗੀ ਹੈ ਉਹਦੇ ਤੇ ਬੜਾ ਵੱਡਾ ਸੈਟਬੈਕ ਬਾਈਡਨ ਨੂੰ ਲੱਗ ਸਕਦਾ। ਸੋ ਥੋੜਾ ਜਿਹਾ ਸਿਆਸਤ ਬਾਰੇ ਕੀ ਸਮਝਿਆ ਜਾਵੇ, ਭਾਵੇਂ ਉਹ ਇਜ਼ਰਾਈਲ ਦੀ ਸਿਆਸਤ ਹੋਵੇ ਇੰਟਰਨਲ, ਜਾਂ ਇਜ਼ਰਾਈਲ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨ ਹੈਗੇ ਆ ਉਹਨਾਂ ਦੇ ਮੱਦੇਨਜ਼ਰ ਜਿਹੜੀ ਅਮਰੀਕਾ ਦੀ ਪਾਲਿਸੀ ਹੈ
ਉਹਦੇ ਬਾਰੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਗੱਲ ਮਤਲਬ ਇਜ਼ਰਾਈਲ ਦੀ ਸਿਆਸਤ ਬਾਰੇ ਆ, ਤਾਂ ਉਹਦੇ 'ਚ ਅੱਜ ਜਿਹੜਾ ਲੇਟੈਸਟ ਸਟੇਟਮੈਂਟ ਆਈ ਹੈ ਇਜ਼ਰਾਈਲ ਦੇ ਫੋਰਮਰ ਪ੍ਰਾਈਮ ਮਿਨਿਸਟਰ ਨੇ ਇਹੂਦ ਓਲਮਰਟ, ਉਹਨਾਂ ਨੇ ਇਸ ਸਾਰੀ ਸਿਚੁਏਸ਼ਨ ਤੇ ਸਟੇਟਮੈਂਟ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਜਿਹੜੀ ਜੰਗ ਆ ਗਾਜ਼ਾ ਦੀ, ਉਹ ਜਿਸ ਤਰੀਕੇ ਦੇ ਨਾਲ ਲੜੀ ਜਾ ਰਹੀ ਆ, ਜਿਸ ਤਰੀਕੇ ਦਾ ਅਟੈਕ ਜਿਹੜੀ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ, ਤੇ ਇਹ ਬੈਂਜਾਮਿਨ ਨੇਤਨਯਾਹੂ ਦਾ ਸਿਰਫ ਪਰਸਨਲ ਇੰਟਰਸਟ ਦੇ ਬੇਸਿਸ ਤੇ ਸਾਰੇ ਡਿਸੀਜਨ ਲਏ ਜਾ ਰਹੇ ਆ। ਤਾਂ ਮਤਲਬ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਆ, ਤੇ ਉਹਦੇ ਚੋਂ ਕਹਿੰਦੇ ਵੀ ਇਹ ਪਰਸਨਲ ਇੰਟਰਸਟ ਕਾਹਦੇ ਵਾਸਤੇ ਹੈ? ਇਨ ਆਰਡਰ ਟੂ ਰਿਮੇਨ ਇਨ ਪਾਵਰ। ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਕੋਲੀਜਨ ਗਵਰਨਮੈਂਟ ਰਨ ਕਰ ਰਹੇ ਆ ਬੈਂਜਾਮਿਨ ਨੇਤਨਯਾਹੂ, ਤੇ ਉਹਨਾਂ ਦੀ ਸਰਕਾਰ ਦੇ ਮਤਲਬ ਇਜ਼ਰਾਈਲ ਦੇ ਵਿੱਚੋਂ ਕਾਫੀ ਅਨਪੋਪੂਲਰ ਹੋ ਰਹੇ ਸੀ ਇੰਟਰਨਲ ਉੱਥੇ ਪੋਲਿਸੀਜ਼ ਨੂੰ ਲੈ ਕੇ। ਤੇ ਉਹਦੇ ਵਿੱਚ ਜਿਹੜੀ ਉਹਨਾਂ ਦਾ ਜਿਹੜਾ ਰਾਈਟ ਵਿੰਗ ਸਪੋਰਟ ਗਰੁੱਪ ਆ, ਉਹਦਾ ਜਿਹੜਾ ਇਸ ਟਾਈਮ ਮੈਨੂੰ ਲੱਗਦਾ ਸ਼ਾਇਦ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਆ ਜਿਹੜਾ ਉਹਨਾਂ ਦੀ ਜਿਹੜੇ ਅਲਾਈ ਨੇ, ਤੇ ਉਹ ਉਹਨਾਂ ਲਗਾਤਾਰ ਇਸ ਗੱਲ ਨੂੰ ਪੁਸ਼ ਕਰ ਰਹੇ ਆ ਕਿ ਜੇ ਰਫਾਹ ਦੇ ਉੱਤੇ ਅਟੈਕ ਨਾ ਕੀਤਾ, ਜੇ ਇਨਵੇਡ ਨਾ ਕੀਤਾ ਰਫਾਹ ਨੂੰ, ਤਾਂ ਜਿਹੜੇ ਉਹ ਸਰਕਾਰ ਸੁੱਟ ਦੇਣਗੇ। ਤੇ ਬੈਂਜਾਮਿਨ ਨੇਤਨਯਾਹੂ ਸਿਰਫ ਸਰਕਾਰ ਦੇ ਵਿੱਚ, ਤੇ ਮਤਲਬ ਸਾਬਕਾ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਬੈਂਜਾਮਿਨ ਨੇਤਨਯਾਹੂ ਜਿੰਨੇ ਡਿਸੀਜਨ ਲੈ ਰਹੇ ਉਹ ਸਿਰਫ ਇਸ ਗੱਲ ਲਈ ਲੈ ਰਹੇ ਕਿ ਮੈਂ ਸਰਕਾਰ ਚ ਰਹਿਣਾ ਚਾਹੁੰਦਾ। ਤੇ ਇਹ ਅੱਜ ਉਹਨਾਂ ਦੀ ਸਟੇਟਮੈਂਟ ਆ। ਤੇ ਮਤਲਬ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਇਜ਼ਰਾਈਲ ਦੇ ਡਿਸੀਜਨ ਨੇ ਆਪਣੀ ਇੰਟਰਨਲ ਜਿਹੜੀ ਪੋਲਿਟਿਕਸ ਆ ਉਹਨੂੰ ਦੇਖ ਕੇ ਲੈ ਸਕਦੇ ਹਾਂ। ਪਰ ਦੇਖੋ ਅਮਰਵੀਰ ਸਿੰਘ ਜੀ, ਕਿੰਨਾ ਵੱਡਾ ਸਵਾਲ ਆ ਕਿ ਇੱਕ ਬੰਦਾ ਜਾਂ ਇੱਕ ਗਰੁੱਪ ਸਿਰਫ ਸੱਤਾ 'ਚ ਰਹਿਣ ਦੇ ਲਈ ਮਤਲਬ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਿਹਾ ਹੈ, ਸਿਰਫ ਇੱਕ ਅਹੁਦੇ ਤੇ ਰਹਿਣ ਦੇ ਲਈ। ਜਿਹੜਾ ਹੋ ਸਕਦਾ ਕਿ ਜੇ ਇੱਕ ਵਾਰ ਸਰਕਾਰ ਉਹਦੀ ਚਲੇ ਵੀ ਜਾਵੇ, ਹੋ ਸਕਦਾ ਫਿਰ 5 ਸਾਲਾਂ ਬਾਅਦ ਸਰਕਾਰ ਆ ਜਾਏ ਜਦੋਂ ਇਲੈਕਸ਼ਨ ਹੋਣੇ ਆ, ਪਰ ਉਹ ਮਤਲਬ ਬੰਦੇ ਦੀ ਕਿੰਨੀ ਲਾਲਸਾ ਵੱਧ ਚੁੱਕੀ ਹੈ। ਤੇ ਦੂਜੇ ਪਾਸੇ ਜਿਹੜਾ ਯੂਐਸ ਦੀ ਪੋਲਿਟਿਕਸ ਆ, ਉਹ ਤਾਂ ਅਸੀਂ ਦੇਖ ਰਹੇ ਹਾਂ ਕਿ ਯੂਐਸ ਦੇ ਹੁਣ ਇਲੈਕਸ਼ਨ ਵੀ ਨੇੜੇ ਆ, ਤੇ ਯੂਐਸ ਦੇ ਇਲੈਕਸ਼ਨ ਦੇ ਵਿੱਚ ਮਤਲਬ ਇੱਕ ਤਾਂ ਇਹ ਫੈਕਟਰ ਆ ਕਿ ਯੂਐਸ ਦੇ ਇਲੈਕਸ਼ਨ ਦੇ ਵਿੱਚ ਮਤਲਬ ਯੂਐਸ ਮਤਲਬ ਬਾਈਡਨ ਬਾਰੇ ਇਹ ਗੱਲ ਕਹੀ, ਮਤਲਬ ਹਮੇਸ਼ਾ ਮੰਨਿਆ ਜਾਂਦਾ ਸੀ ਕਿ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੂੰ ਜਿਹੜੀਆਂ ਇਹੋ ਜਿਹੀਆਂ ਧਾਰਾਵਾਂ ਨੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਚਾਹੇ ਉਹ ਮਤਲਬ ਥੋੜੇ ਲਿਬਰਲ ਹੋਣ ਜਾਂ ਫਿਰ ਵੱਖ-ਵੱਖ ਪਛਾਣਾਂ ਦੇ ਲਈ ਸਪੇਸ ਦੇਣ ਦੀ ਗੱਲ ਹੋਵੇ, ਤਾਂ ਉਹਦੇ 'ਚ ਉਹ ਲੋਕ ਬਾਈਡਨ ਨੂੰ ਪਸੰਦ ਕਰਦੇ ਸੀ ਜਾਂ ਡੈਮੋਕ੍ਰੇਟਸ ਪਸੰਦ ਕਰਦੇ ਸੀ। ਪਰ ਦੂਜੇ ਪਾਸੇ ਜਿਹੜੇ ਰਿਪਬਲਿਕਨਸ ਨੇ ਉਹਨਾਂ ਦਾ ਅਸੀਂ ਦੇਖਿਆ ਕਿ ਟਰੰਪ ਦਾ ਜਿਹੋ ਜਿਹੀ ਸਟੇਟਮੈਂਟਸ ਰਹੀਆਂ ਪਿਛਲੇ ਰਜੀਮ ਆਪਣੇ ਟਰਮ ਦੇ ਵਿੱਚ, ਤੇ ਉਸ ਤੋਂ ਇਲਾਵਾ ਜਿਹੜਾ ਟਰੰਪ ਦਾ ਇੱਕ ਆਈਡੀਆ ਵੀ ਹੈਗਾ ਪੋਲਿਟਿਕਸ ਦਾ, ਤਾਂ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਯੂਐਸ ਆਈਡੈਂਟਿਟੀ ਦੇ ਬੇਸਡ ਆ, ਵੀ ਉਹ ਸਿਰਫ ਓਨਲੀ ਮਤਲਬ ਫਸਟ ਯੂਐਸ ਦੀ ਗੱਲ ਕਰਦਾ ਆ ਹਮੇਸ਼ਾ, ਟਰੰਪ ਓਪਨਲੀ ਗੱਲ ਕਰਦਾ। ਤੇ ਹੁਣ ਉੱਥੇ ਸਿਚੁਏਸ਼ਨ ਇਹ ਹੈ ਕਿ ਜਿਹੜਾ ਬਾਈਡਨ ਹੈ, ਜਿੱਥੋਂ ਇਹ ਆਸ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਕਿ ਉਹ ਇਹੋ ਜਿਹੇ ਸਿਚੁਏਸ਼ਨ ਦੇ ਵਿੱਚ ਹਿਊਮੈਨਿਟੀ ਦੇ ਪੱਖ 'ਚ ਡਿਸੀਜਨ ਲੈਣਗੇ, ਤਾਂ ਉਹਨਾਂ ਦਾ ਰੋਲ ਟੋਟਲੀ ਓਪੋਜ਼ਿਟ ਰਿਹਾ ਆ। ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਇਸ ਜੰਗ ਨੂੰ ਰੋਕਣ ਦੀ ਬਜਾਏ ਮਤਲਬ ਚਾਹੇ ਯੂਐਨ ਦੇ ਰੈਜ਼ੋਲਿਊਸ਼ਨਸ ਨੂੰ ਤੁਸੀਂ ਦੇਖ ਲਓ, ਚਾਹੇ ਹੋਰ ਉਹਨਾਂ ਦੇ ਐਕਟਸ ਨੂੰ ਤੁਸੀਂ ਦੇਖ ਲਓ, ਮਤਲਬ ਉਹਨਾਂ ਨੇ ਹਰ ਥਾਂ ਦੇ ਉੱਤੇ ਇਸ ਜੰਗ ਨੂੰ ਹਵਾ ਦੇਣ ਦਾ ਹੀ ਕੰਮ ਕੀਤਾ, ਜਿਹੜਾ ਮਤਲਬ ਅਸੀਂ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਦੇਖਦੇ ਹਾਂ, ਐਨਾਲਿਸਿਸ ਕਰਦੇ ਹਾਂ। ਤੇ ਦੂਜੇ ਪਾਸੇ ਜਿਹੜਾ ਹੁਣ ਓਪੋਜੀਸ਼ਨ ਆ ਯੂਐਸ ਦੇ ਵਿੱਚ, ਓਪੋਜੀਸ਼ਨ ਤਾਂ ਆਲਰੇਡੀ ਜਿਹੜੀ ਇਹਦੇ ਤੇ ਕੁਝ ਉਹਨਾਂ ਦੀ ਪੋਲਿਸੀ ਨਹੀਂ ਹੈ ਬੋਲਣ ਦੀ, ਤੇ ਉਹ ਇਹਦੇ ਤੇ ਕੁਝ ਵੀ ਨਹੀਂ ਬੋਲ ਰਹੇ। ਤਾਂ ਯੂਐਸ ਦੀ ਪੋਲਿਟਿਕਸ ਕਿਉਂਕਿ ਸਿਰਫ ਦੋ ਪਾਰਟੀਆਂ ਦੇ ਉੱਤੇ ਹੀ ਡਿਪੈਂਡ ਆ, ਮਤਲਬ ਡੈਮੋਕ੍ਰੈਟਸ ਅਤੇ ਰਿਪਬਲਿਕਨਸ। ਤਾਂ ਹੁਣ ਮਸਲਾ ਇਹ ਹੈ ਵੀ ਜਿਹੜੇ ਲੋਕ ਇਸ ਜੰਗ ਦੇ ਖਿਲਾਫ ਵੀ ਆ, ਉਹਨਾਂ ਦੇ ਕੋਲ ਅਗਲੀ ਇਲੈਕਸ਼ਨ ਦੇ ਵਿੱਚ ਰਾਹ ਕਿਹੜਾ ਬਚਦਾ, ਮਤਲਬ ਮਾਫੀ ਚਾਹੁੰਦਾ ਜੀ, ਮਤਲਬ ਉਹਨਾਂ ਦੇ ਕੋਲ ਕਿਹੜਾ ਰਾਹ ਬਚਦਾ ਆ ਅਗਲੀ ਇਲੈਕਸ਼ਨ ਦੇ ਵਿੱਚ ਚੁਣਨ ਦੇ ਲਈ, ਕਿ ਉਹ ਬਾਈਡਨ ਜਾਂ ਟਰੰਪ ਦੋਨਾਂ ਚੋਂ ਕਿਹਨੂੰ ਚੁਣ ਕੇ ਕਿਹੜਾ ਬੰਦਾ ਜਿਹੜਾ ਆ ਉਹ ਇਜ਼ਰਾਈਲ ਦੇ ਇਹਨਾਂ ਹਮਲਿਆਂ ਦੇ ਖਿਲਾਫ ਆ। ਤਾਂ ਮੇਰੇ ਐਨਾਲਿਸਿਸ ਦੇ ਮੁਤਾਬਕ ਮੈਨੂੰ ਤਾਂ ਕੋਈ ਵੀ ਲੱਗ ਨਹੀਂ ਰਿਹਾ ਵੀ ਜਿਹੜੀ ਯੂਐਸ ਦੀ ਕੋਈ ਪੋਲੀਟੀਕਲ ਕਲਾਸ ਜਿਹੜੀ ਹੈਗੀ ਆ ਉਹਦੇ ਚੋਂ ਇਹਨਾਂ ਚ ਕੋਈ ਜਿਹੜੇ ਬੰਦੇ ਪ੍ਰੈਜ਼ੀਡੈਂਟ ਦੀ ਦੌੜ ਦੇ ਵਿੱਚ ਹੈਗੇ ਆ ਵੀ ਕੋਈ ਮਤਲਬ ਇਸ ਹਿਊਮੈਨਿਟੇਰੀਅਨ ਕ੍ਰਾਈਸਿਸ ਦੇ ਵਿੱਚ ਸਾਨੂੰ ਲੋਕਾਂ ਵਾਲੇ ਪਾਸੇ ਖੜਾ ਦਿਖਦਾ ਹੋਵੇ। ਤਾਂ ਇਹ ਸਿਚੁਏਸ਼ਨ ਯੂਐਸ ਦੀ ਪੋਲਿਟਿਕਸ ਦੀ ਆ ਇਸ ਟਾਈਮ, ਤੇ ਇਜ਼ਰਾਈਲ ਦਾ ਜਿਵੇਂ ਆਪਾਂ ਡਿਸਕਸ ਕਰ ਲਿਆ ਕਿ ਉੱਥੋਂ ਦੀਆਂ ਜਿਸ ਤਰ੍ਹਾਂ ਮਤਲਬ ਬੈਂਜਾਮਿਨ ਨੇਤਨਯਾਹੂ ਸਰਕਾਰ ਦੇ ਵਿੱਚ ਰਹਿਣ ਦੇ ਲਈ ਇਹ ਜੋ ਸਾਰਾ ਕੁਛ ਕਰ ਰਹੇ ਆ। ਪਰ ਇਹਦੇ ਨਾਲ ਅਸੀਂ ਹੋਰ ਵੀ ਜੇ ਦੇਖੀਏ ਅਮਰਵੀਰ ਸਿੰਘ ਜੀ, ਮਤਲਬ ਇੱਥੇ ਕੁਛ ਜਿਹੜੇ ਇੰਟੈਲੈਕਚੁਅਲਸ ਨੇ ਖਾਸ ਤੌਰ ਤੇ ਜਿਹੜੇ ਪੈਲਸਤੀਨ ਨੂੰ ਸਟੱਡੀ ਕਰਦੇ ਰਹੇ ਆ ਜਾਂ ਪੈਲਸਤੀਨ ਦੇ ਨਾਲ ਜੁੜੇ ਹੋਏ ਆ, ਉਹਨਾਂ ਦਾ ਇਹ ਮੰਨਣਾ ਆ ਕਿ ਜਿਹੜਾ ਪੈਲਸਤੀਨ ਆ
ਮਤਲਬ ਜਿਹੜਾ ਉਹ ਰੀਜਨ ਆ ਉਹ ਇੱਕ ਤਰ੍ਹਾਂ ਦੇ ਨਾਲ ਮਤਲਬ ਯੂਐਸ ਉਹਨੂੰ ਐਜ਼ ਅ ਕੋਲੋਨੀ ਟਰੀਟ ਕਰਦਾ ਹੈ। ਤੇ ਉੱਥੇ ਜਿਹੜਾ ਉਸ ਖਿੱਤਾ ਆ ਮਤਲਬ ਇਹਨੂੰ ਤੁਸੀਂ ਜੋ ਉੱਥੇ ਯੂਐਸ ਕਰ ਰਿਹਾ ਆ, ਯੂਐਸ ਜੋ ਡਿਸੀਜਨਸ ਲੈ ਰਿਹਾ ਆ, ਉਹਨੂੰ ਤੁਸੀਂ ਯੂਐਸ ਦੀ ਇੰਟਰਨਲ ਪੋਲਿਟਿਕਸ ਨਾਲ ਜੋੜ ਕੇ ਨਹੀਂ ਦੇਖ ਸਕਦੇ। ਮਤਲਬ ਉਹ ਯੂਐਸ ਦੀ ਜਿਹੜੀ ਐਕਸਟਰਨਲ ਪੋਲਿਸੀ ਆ ਮਿਡਲ ਈਸਟ ਦੇ ਵਿੱਚ ਉਹਦੇ ਨਾਲ ਜੋੜ ਕੇ ਉਹ ਸਾਰੇ ਡਿਸੀਜਨਸ ਲੈ ਰਿਹਾ। ਤੇ ਉਹਦੇ ਵਿੱਚ ਜਿਹੜੇ ਪੈਲਸਤੀਨੀਅਨਸ ਨੇ ਫਿਰ ਉਹਨਾਂ ਦੇ ਲਈ ਕੋਈ ਮਤਲਬ ਜਿਹੜੀਆਂ ਭਾਵਨਾਵਾਂ ਮਨੁੱਖੀ ਭਾਵਨਾਵਾਂ ਹੁੰਦੀਆਂ ਨੇ, ਭਾਵੇਂ ਯੂਕੇ ਦੀਆਂ ਹੋਣ ਜਾਂ ਯੂਐਸ ਦੀ ਜਿਹੜੀ ਪੋਲੀਟੀਕਲ ਲੋਬੀ ਆ ਉਹਦੀਆਂ ਨਹੀਂ ਹੈ। ਤੇ ਦੂਜਾ ਇਜ਼ਰਾਈਲ ਦੀ ਜਿਹੜੀ ਜਿਊਸ ਦੀ ਇੱਕ ਲੋਬੀ ਆ ਉਹ ਬੜੀ ਮਤਲਬ ਇਫੈਕਟਿਵ ਆ ਯੂਐਸ ਦੀ ਡਿਸੀਜਨ ਮੇਕਿੰਗ ਦੇ ਵਿੱਚ, ਉਹਨੂੰ ਵੀ ਉਹ ਕਾਰਨ ਮੰਨਦੇ ਆ ਯੂਐਸ ਦੇ ਇਹਨਾਂ ਸਾਰੇ ਡਿਸੀਜਨਸ ਦਾ। ਤੇ ਇਹਦੇ ਨਾਲ ਜਿਹੜਾ ਇੰਟਰਸਟਿੰਗ ਫੈਕਟਰ ਪਰ ਇਹ ਹੈ ਕਿ ਜਿਹੜੀ ਇਹ ਸਾਰੀ ਜੰਗ ਹੁਣ 7 ਅਕਤੂਬਰ ਤੋਂ ਬਾਅਦ ਚੱਲ ਰਹੀ ਆ, ਉਹਦੇ 'ਚ ਜਿਹੜੀਆਂ ਅਰਬ ਕੰਟਰੀਜ਼ ਨੇ ਮਤਲਬ ਉਹਨਾਂ ਦਾ ਜਿਹੜਾ ਰੋਲ ਆ ਉਹ ਵੀ ਇਹ ਸਾਡੇ ਸਾਹਮਣੇ ਆ ਕਿ ਭਾਵੇਂ ਇਹ ਗੱਲ ਹਮੇਸ਼ਾ ਸਿੱਖਾਂ ਦੇ ਵਿੱਚ ਇਹ ਗੱਲ ਬੜੀ ਆਮ ਹੁੰਦੀ ਆ ਵੀ ਦੇਖੋ ਮੁਸਲਮਾਨ ਜਿਹੜੇ ਆ ਉਹਨਾਂ ਦੇ ਕੋਲ ਕਿੰਨੇ ਮੁਲਕ ਆ ਕਿ ਉਹ ਆਪਣੇ ਜਿਹੜੇ ਆ ਮਤਲਬ ਇੱਕ ਜੇ ਕਿਸੇ ਮੁਸਲਮਾਨ ਤੇ ਜ਼ੁਲਮ ਹੁੰਦਾ ਆ ਤਾਂ ਉਹ ਦੂਜਾ ਜਿਹੜਾ ਮੁਸਲਮਾਨ ਆ ਉਹਦੀ ਆਸ ਹੁੰਦੀ ਆ ਕਿ ਚਲੋ ਸਾਡੇ ਲਈ ਕੋਈ ਬੋਲੂਗਾ। ਤਾਂ ਅਰਬ ਕੰਟਰੀਜ਼ ਬੋਲੀਆਂ ਜ਼ਰੂਰ ਨੇ, ਜਿਵੇਂ ਮੈਂ ਪਹਿਲਾਂ ਗੱਲ ਕਹੀ ਵੀ ਜੇ ਕੋਈ ਬੋਲਿਆ ਵੀ ਆ ਤਾਂ ਉਹ ਸਿਰਫ ਬਿਆਨਾਂ ਤੱਕ ਸੀਮਤ ਆ। ਪਰ ਜਿਹੜਾ ਕੋਈ ਗਰਾਊਂਡ ਦੇ ਉੱਤੇ ਜਾਨਾਂ ਬਚਾਉਣ ਦੀ ਗੱਲ, ਜਦੋਂ ਤੁਹਾਡੇ ਕੋਲ ਰਿਸੋਰਸਿਸ ਆ, ਜਦੋਂ ਤੁਹਾਡੇ ਕੋਲ ਮਤਲਬ ਤਾਕਤ ਆ। ਅਸੀਂ ਇੱਕ ਪਾਸੇ ਸਿੱਖ ਇਤਿਹਾਸ ਦੇਖਦੇ ਆ ਵੀ ਜਦੋਂ ਸਿੱਖਾਂ ਦੇ ਕੋਲ ਘੱਲੂਘਾਰੇ ਹੋ ਕੇ ਸਿੱਖ ਆਪਣੇ ਘਰਾਂ ਨੂੰ ਮੁੜਦੇ ਸੀ, ਇਹ ਜੇ ਫੱਟ ਉਹਨਾਂ ਦੇ ਸਹੀ ਨਹੀਂ ਸੀ ਹੋਏ ਹੁੰਦੇ, ਉਦੋਂ ਵੀ ਕਿਸੇ ਤੇ ਵਿਪਤਾ ਪੈਂਦੀ ਸੀ ਤਾਂ ਉਹ ਸੀਮਤ ਸਾਧਨਾਂ ਦੇ ਨਾਲ ਵੀ ਮਤਲਬ ਅਕਾਲ ਪੁਰਖ ਦੀ ਅੰਸ਼-ਬੰਸ਼ ਜਾਣ ਕੇ ਸਾਰੀ ਕੁੱਲ ਕਾਇਨਾਤ ਨੂੰ ਤੇ ਉਹ ਇੰਟਰਫੇਅਰ ਕਰਦੇ ਸੀ। ਇੰਟਰਫੇਅਰ ਸਿਰਫ ਬਿਆਨਾਂ ਤੱਕ ਸੀਮਤ ਨਹੀਂ ਬਲਕਿ ਜਿਹੜਾ ਜ਼ਾਲਮ ਸੀ, ਜ਼ਾਲਮ ਦੀ ਭਖਿਆ ਦੇ ਲਈ ਅਟੈਕ ਤੱਕ ਕਰਦੇ ਸੀ। ਪਰ ਹੁਣ ਜਿਹੜਾ ਇਹ ਸਾਰਾ ਕੁਛ ਚੱਲ ਰਿਹਾ ਉਹਦੇ 'ਚ ਅਸੀਂ ਦੇਖ ਰਹੇ ਹਾਂ ਵੀ ਸਿਰਫ ਪ੍ਰੋਕਸੀਜ਼ ਤੱਕ ਕੁਛ ਨਾ ਕੁਛ ਜਿਹੜੇ ਉਹ ਹੋਏ ਆ, ਉਹ ਵੀ ਅਸੀਂ ਦੇਖਿਆ ਵੀ ਇੱਥੇ ਜੰਗ ਰੋਕਣ ਦੇ ਲਈ ਕੋਈ ਕਿਸੇ ਵੱਲੋਂ ਕੋਈ ਇਹੋ ਜਿਹਾ ਪ੍ਰੈਸ਼ਰ ਟੈਕਟਿਕ ਅਰਬ ਕੰਟਰੀਜ਼ ਦੇ ਵੱਲੋਂ ਵੀ ਨਹੀਂ ਵਰਤਿਆ ਗਿਆ ਤੇ ਉਹ ਵੀ ਟੋਟਲੀ ਮੁਸਲਿਮ ਯੂਨਿਟੀ ਵੀ ਇੱਥੇ ਫੇਲ ਹੋਈ ਆ। ਤਾਂ ਮੈਂ ਇਹਦੇ 'ਚ ਮੇਰੀ ਸਮਝ ਵੀ ਇਹੀ ਸੀ ਅਮਰਵੀਰ ਸਿੰਘ ਜੀ ਵੀ ਕੀ ਚੱਕਰ ਆ ਵੀ ਦੁਨੀਆ ਤਾਂ ਕਿਉਂਕਿ ਜਿਹੜੀ ਪੈਲਸਤੀਨ ਤੇ ਇਜ਼ਰਾਈਲ ਦੀ ਜਿਹੜੀ ਇਹ ਜੰਗ ਆ ਇਹਨੂੰ ਮੁਸਲਿਮ ਤੇ ਜਿਊਸ ਦਾ ਕਨਫਲਿਕਟ ਸਮਝਦੀ ਆ ਵੀ ਇੱਕ ਪਾਸੇ ਮੁਸਲਮਾਨ ਨੇ ਤੇ ਦੂਜੇ ਪਾਸੇ ਜਿਊ ਆ ਤੇ ਇਹਨਾਂ ਦਾ ਇੱਕ ਕਨਫਲਿਕਟ ਆ। ਤੇ ਫਿਰ ਜਿਹੜੇ ਮੁਸਲਮਾਨ ਜਦੋਂ ਇੰਨੇ ਕਤਲੋਗਾਰਤ ਹੋ ਰਹੀ ਆ ਤੇ ਬਾਕੀ ਮੁਸਲਮਾਨ ਜਿਹੜੇ ਆ ਉਹਨਾਂ ਦੇ ਅੰਦਰ ਕਿਉਂ ਨਹੀਂ ਮਤਲਬ ਇਹਦੇ ਖਿਲਾਫ ਇੱਕ ਟਰਬੂਲੈਂਸ ਪੈਦਾ ਹੋ ਰਹੀ। ਤਾਂ ਉੱਥੇ ਇੱਕ ਸਕੋਲਰ ਸੀ ਪੈਲਸਤੀਨ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਧਾਰਨਾ ਹੈ ਬਣਾਈ ਜ਼ਰੂਰ ਗਈ ਆ ਵੀ ਇਹ ਮੁਸਲਮਾਨਾਂ ਤੇ ਜਿਊਸ ਦੀ ਲੜਾਈ ਆ ਪਰ ਇਸ ਤਰੀਕੇ ਦੇ ਨਾਲ ਨਹੀਂ। ਉਹ ਕਹਿੰਦੇ ਵੀ ਪੈਲਸਤੀਨੀਅਨ ਜਿਹੜੇ ਆ ਉਹਨਾਂ ਨੂੰ ਇੱਕ ਐਜ਼ ਅ ਕੋਲੋਨੀ ਟਰੀਟ ਕਰਕੇ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹ ਆਸ ਨਹੀਂ ਲਾਈ ਜਾ ਸਕਦੀ ਵੀ ਜਿਹੜੇ ਅਰਬ ਨੇ ਉਹ ਪੈਲਸਤੀਨੀਅਨਸ ਦੀ ਮਦਦ ਲਈ ਆਪਣੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਸਟੇਕ ਤੇ ਲਾਉਣਗੇ ਤੇ ਨਾ ਉਹਨਾਂ ਨੇ ਅਜੇ ਤੱਕ ਲਾਇਆ ਆ। ਤਾਂ ਉਹਨਾਂ ਦੀ ਸਮਝ ਇਹ ਆ, ਉਹ ਕਹਿੰਦੇ ਪੈਲਸਤੀਨੀਅਨਸ ਦੀ ਲੜਾਈ ਆ ਤੇ ਪੈਲਸਤੀਨੀਅਨਸ ਨੂੰ ਹੀ ਲੜਨੀ ਪੈਣੀ ਆ ਆਪਣੀ ਜਿਹੜੀ ਆਜ਼ਾਦੀ ਦੀ ਜਾਂ ਆਪਣੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ। ਤੇ ਦੁਨੀਆ ਭਾਵੇਂ ਇਹਨੂੰ ਇਸ ਤਰੀਕੇ ਨਾਲ ਸਮਝਦੀ ਆ ਪਰ ਸਾਡੇ ਲਈ ਇਹ ਲੜਾਈ ਪੈਲਸਤੀਨ ਦੀ ਹੀ ਲੜਾਈ ਆ। ਤਾਂ ਇਹ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਅਰਬ ਦੀ ਪੋਲੀਟੀਕਲ ਆਈਡੀਆ ਜਾਂ ਸਮਝ ਆ ਪੈਲਸਤੀਨ ਦੇ ਕਨਫਲਿਕਟ ਬਾਰੇ ਉਹ ਵੀ ਇਹੀ ਇਸ ਤਰੀਕੇ ਦੀ ਆ। ਤੇ ਦੂਜੇ ਪਾਸੇ ਯੂਐਸ ਦੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਇਹੋ ਜਿਹੀ ਨਜ਼ਰ ਨਹੀਂ ਆਉਂਦੀ ਵੀ ਜਿਹੜੀ ਇਹਦੇ ਤੇ ਸਟਰੋਂਗ ਕੋਈ ਸਟੈਂਡ ਲੈ ਸਕੇ। ਕੁਛ ਇੰਡੀਵਿਜੂਅਲਸ ਜ਼ਰੂਰ ਹੈਗੇ ਆ, ਚਾਹੇ ਡੈਮੋਕ੍ਰੈਟਸ 'ਚ ਹੋਣ ਚਾਹੇ ਕੁਛ ਰਿਪਬਲਿਕਨਸ ਦੇ ਵਿੱਚ ਵੀ ਹੈਗੇ ਜਿਨ੍ਹਾਂ ਨੇ ਵਿਰੋਧ ਕੀਤਾ, ਪਰ ਪਾਰਟੀ ਲੈਵਲ ਤੇ ਆਰਗੇਨਾਈਜੇਸ਼ਨ ਦੇ ਲੈਵਲ ਤੇ ਕੋਈ ਇਹੋ ਜਿਹਾ ਸਟਰਕਚਰ ਨਹੀਂ। ਤੇ ਇਸ ਤੋਂ ਇਲਾਵਾ ਅਸੀਂ ਯੂਕੇ ਦਾ ਦੇਖਿਆ, ਕੈਨੇਡਾ ਦੇ ਵਿੱਚ ਜ਼ਰੂਰ ਐਨਡੀਪੀ ਦੀ ਕੋਸ਼ਿਸ਼ ਦੇ ਨਾਲ, ਜਗਮੀਤ ਸਿੰਘ ਹੋਰਾਂ ਦੀ ਕੋਸ਼ਿਸ਼ ਦੇ ਨਾਲ ਉਹ ਰੈਜ਼ੋਲੂਸ਼ਨ ਪਾਸ ਹੋਇਆ ਆ ਪੈਲਸਟੀਨੀਅਨ ਸਟੇਟ ਦਾ। ਪਰ ਇਹ ਸਾਰੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮਿਡਲ ਈਸਟ ਦੇ ਵਿੱਚ ਜੀਓਪੋਲੀਟੀਕਲ ਜਿਹੜੇ ਡਿਸੀਜਨਸ ਹੋਣੇ ਆ ਉਹਦੇ 'ਚ ਕੈਨੇਡਾ ਦਾ ਉਨਾ ਵੱਡਾ ਰੋਲ ਨਹੀਂ ਆ ਤੇ ਉਹ ਯੂਐਸ ਤੇ ਯੂਕੇ ਦਾ ਹੀ ਵੱਡਾ ਰੋਲ ਆ। ਤੇ ਇਹਨਾਂ ਦੋਵੇਂ ਥਾਵਾਂ ਦੇ ਉੱਤੇ ਅੱਜ ਦੀ ਜਿਹੜੀ ਕਾਨਫਰੰਸ ਆ ਉਹ ਵੀ ਕਲੀਅਰ ਕਰਦੀ ਆ ਵੀ ਜਦੋਂ ਜਿਹੜੇ ਹਥਿਆਰਾਂ ਦੇ ਨਾਲ ਉੱਥੇ ਲੋਕ ਮਰ ਰਹੇ ਆ ਤੇ ਉਹਨਾਂ ਹਥਿਆਰਾਂ ਨੂੰ ਉਸ ਥਾਂ ਦੇ ਉੱਤੇ ਭੇਜਣਾ ਉਹਨੂੰ ਤੁਸੀਂ ਕੋਈ ਵੀ ਮਤਲਬ ਇਲੀਗਲ ਜਾਂ ਉਹਨੂੰ ਕੋਈ ਵੀ ਅਨਐਥੀਕਲ ਨਹੀਂ ਮੰਨ ਰਿਹਾ ਯੂਕੇ ਅੱਜ ਤੱਕ ਦੀ ਡੇਟ 'ਚ ਵੀ। ਤੇ ਉਹ ਕਹਿੰਦਾ ਵੀ ਉਹ ਰੈਗੂਲਰ ਰਹਿਣਗੇ। ਜਾਂਦੇ ਮੈਂ ਤੁਹਾਨੂੰ ਇਹਦੇ ਤੇ ਇੱਕ ਹੋਰ, ਮੈਂ ਕੱਲ ਦੀ ਗੱਲ ਆ, ਮੈਂ ਇੱਕ ਮੂਵੀ ਦੇਖ ਰਿਹਾ ਸੀ
ਮਤਲਬ ਸਟੇਟ ਸੀਕ੍ਰੇਟਸ ਕਰਕੇ ਉਹਦਾ ਸ਼ਾਇਦ ਨਾਮ ਸੀ। ਉਹ ਜਦੋਂ ਇਰਾਕ ਦੇ ਉੱਤੇ ਅਟੈਕ ਕੀਤਾ ਆ ਬੁਸ਼ ਦੀ ਐਡਮਿਨਿਸਟ੍ਰੇਸ਼ਨ ਹੈ, ਉਹਦੇ ਤੇ ਉਹ ਮੂਵੀ ਬਣੀ ਆ, ਰੀਅਲ ਸਟੋਰੀ ਹੈਗੀ ਆ ਉਹ। ਤੇ ਉਹਦੇ 'ਚ ਜਿਹੜੀ ਇੰਟੈਲੀਜੈਂਸ ਬ੍ਰਿਟੇਨ ਦੀ ਸੀ, ਉਹਦੇ ਇੱਕ ਐਮਪਲੋਈ ਨੇ ਇੱਕ ਇੰਪੋਰਟੈਂਟ ਡਾਕੂਮੈਂਟ ਸੀ ਜਿਹੜਾ ਇਸ ਗੱਲ ਨੂੰ ਪ੍ਰੂਵ ਕਰਦਾ ਸੀ ਕਿ ਜਿਹੜਾ UN, ਕਿਉਂਕਿ US ਜਿਹੜਾ ਆ ਉਦੋਂ UN ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰਾਉਣਾ ਚਾਹੁੰਦਾ ਸੀ ਇਸ ਅਟੈਕ ਨੂੰ ਜਸਟੀਫਾਈ ਕਰਾਉਣ ਵਾਸਤੇ UN ਦੇ ਸਿਕਿਉਰਿਟੀ ਕਾਊਂਸਲ 'ਚ, ਪਰ ਉਹ ਪਾਸ ਨਹੀਂ ਹੋ ਸਕਿਆ ਸੀ। ਤਾਂ ਉਸ ਤੋਂ ਪਹਿਲਾਂ US ਤੇ UK ਨੇ ਇੱਕ ਕਾਮਨ ਅਟੈਂਪਟ ਕੀਤਾ ਸੀ ਕਿ ਜਿਹੜੇ ਕੰਟਰੀਜ਼ ਨੋਨ ਪਰਮਾਨੈਂਟ ਮੈਂਬਰਸ ਹੈਗੀਆਂ ਸੀ ਸਿਕਿਉਰਿਟੀ ਕਾਊਂਸਲ ਦੀਆਂ, ਉਹਨਾਂ ਦੇ ਜਿਹੜੇ ਉੱਥੇ ਨੁਮਾਇੰਦੇ ਸੀ, ਉਹਨਾਂ ਦੀ ਇੰਟੈਲੀਜੈਂਸ ਗੈਦਰ ਕਰਕੇ ਤੇ ਉਹਨਾਂ ਦੀ ਬਾਂਹ ਮਰੋੜਨ ਦੀ, ਤਾਂ ਕਿ ਉਹ ਵੋਟ ਇਸ ਰੈਜ਼ੋਲੂਸ਼ਨ ਦੇ ਪੱਖ 'ਚ ਪਾਉਣ। ਪਰ ਉੱਥੇ ਜਿਹੜਾ ਇੱਕ ਐਮਪਲੋਈ ਸੀ UK ਦੇ ਆਫਿਸ ਦੇ ਵਿੱਚ, ਉਹਨੂੰ ਜਦੋਂ ਇਹ ਮੇਲ ਮਿਲੀ ਕਿ ਇਸ ਤਰੀਕੇ ਦੇ ਨਾਲ ਵੋਟ ਟਵਿਸਟ ਕਰਾਉਣਾ ਚਾਹੁੰਦੇ ਆ, ਤਾਂ ਉਹਨੇ ਉਹ ਮੀਡੀਆ ਦੇ ਵਿੱਚ ਲੀਕ ਕਰਤੀ ਸੀ ਉਹ ਈਮੇਲ। ਹਾਲਾਂਕਿ ਉਸ ਤੋਂ ਬਾਅਦ ਉਹ ਰੈਜ਼ੋਲੂਸ਼ਨ UN ਸਿਕਿਉਰਿਟੀ ਕਾਊਂਸਲ 'ਚ ਪਾਸ ਨਹੀਂ ਸੀ ਹੋਇਆ ਇਰਾਕ ਦੇ ਉੱਤੇ ਅਟੈਕ ਕਰਨ ਦਾ, ਕਿ ਸਦਾਮ ਹੁਸੈਨ ਦੇ ਕੋਲ ਕੋਈ ਇਸ ਤਰ੍ਹਾਂ ਦੇ ਵੈਪਨਸ ਹੈਗੇ ਆ ਮਾਸ ਡਿਸਟਰਕਸ਼ਨ ਦੇ। ਪਰ ਉਸ ਰੈਜ਼ੋਲੂਸ਼ਨ ਤੋਂ ਬਿਨਾਂ ਹੀ UK ਨੇ ਜਿਹੜਾ ਆ ਤੇ US ਨੇ ਉਹ ਅਟੈਕ ਕੀਤਾ ਸੀ ਇਰਾਕ ਦੇ ਉੱਤੇ। ਤੇ UK ਨੇ ਜਿਹੜਾ ਆਪਣੇ ਲੋਕਲ ਲੋਜ਼ ਦੇ ਵਿੱਚ ਜਿਹੜਾ ਉੱਥੋਂ ਦਾ ਅਟਾਰਨੀ ਜਨਰਲ ਸੀ, ਉਹਨੇ ਇੱਕ ਪਹਿਲਾਂ ਤੱਕ ਉਹ ਇਸ ਗੱਲ ਦੇ ਉੱਤੇ ਵਿਜਿੱਤ ਸੀ ਕਿ ਬਿਨਾਂ ਰੈਜ਼ੋਲੂਸ਼ਨ ਤੋਂ ਇਹ ਅਟੈਕ ਨਹੀਂ ਹੋ ਸਕਦਾ, ਇਹ ਇਲੀਗਲ ਹੋਊਗਾ। ਪਰ ਫਿਰ ਲਾਸਟ ਦੇ ਵਿੱਚ ਉਹਨੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਤੁਸੀਂ ਕੋਈ ਪੁਰਾਣਾ ਜਿਹੜਾ ਰੈਜ਼ੋਲੂਸ਼ਨ ਆ ਉਹਦੇ ਬੇਸਿਸ ਤੇ ਹੀ ਅਟੈਕ ਕਰ ਸਕਦੇ, ਉਹਦੀ ਕੰਟੀਨਿਊਟੀ ਦੇ ਵਿੱਚ। ਤਾਂ ਮਤਲਬ ਇਹ ਸੀ ਕਿ ਉਹ ਫਿਰ ਬੜਾ ਵੱਡਾ ਮਸਲਾ ਬਣਿਆ ਸੀ। ਤਾਂ ਉਹ ਤੋਂ ਬਾਅਦ ਅਸੀਂ ਦੇਖਿਆ ਵੀ ਉਹ ਅਟੈਕ ਹੋਇਆ ਤੇ ਉੱਥੋਂ ਕੋਈ ਮਾਸ ਡਿਸਟਰਕਸ਼ਨ ਦੇ ਵੈਪਨਸ ਵੀ ਨਹੀਂ ਮਿਲੇ ਸੀ, ਪਰ ਕਿੰਨੇ ਲੱਖਾਂ ਦੇ ਵਿੱਚ ਉੱਥੇ ਲੋਕਾਂ ਦੀ ਮੌਤ ਹੋਈ ਆ ਉਸ ਅਟੈਕ ਦੇ ਨਾਲ। ਤੇ ਟੋਨੀ ਬਲੇਅਰ ਦੀ ਗਵਰਨਮੈਂਟ ਸੀ ਉਦੋਂ UK ਦੇ ਵਿੱਚ। ਤੇ ਉਹ ਜਿਹੜਾ ਸਾਰਾ ਮਤਲਬ ਉਹ ਸਟੋਰੀ ਆ, ਉਹ ਕੇਸ ਆ, ਤਾਂ ਸਾਨੂੰ ਇਹ ਦੱਸਦਾ ਵੀ ਹਿਸਟਰੀ ਰਹੀ ਆ ਕਿ ਕਿਵੇਂ ਜਿਹੜੀਆਂ ਇੱਕ ਗਵਰਨਮੈਂਟਸ ਰਹੀਆਂ ਨੇ US UK ਦੀਆਂ, ਉਹਨਾਂ ਨੇ ਮਿਡਲ ਈਸਟ ਦੇ ਵਿੱਚ ਹੋਵੇ ਜਾਂ ਕਿਤੇ ਹੋਵੇ, ਮਤਲਬ ਸਿਰਫ ਆਪਣੇ ਮਫਾਦਾਂ ਦੇ ਲਈ ਲੱਖਾਂ ਲੋਕਾਂ ਦੀ ਜਾਨ ਦਾਅ ਤੇ ਲਾਈ ਆ। ਤੇ ਉਸੇ ਤਰੀਕੇ ਦਾ ਹੁਣ ਪੋਲਿਸੀ, ਮੈਂ ਜਦੋਂ ਕੱਲ ਮੂਵੀ ਦੇਖ ਰਿਹਾ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਜਿਹੜੇ ਹਮਾਸ ਨੂੰ ਸਿਰਫ ਇੱਕ ਜਸਟੀਫਾਈ ਕਰਨ ਦੇ ਲਈ ਹਮਾਸ ਨੂੰ ਖਤਮ ਕਰਨਾ ਇੱਕ ਰੀਜ਼ਨ ਬਣਾ ਲਿਆ ਗਿਆ ਵੀ ਹਮਾਸ ਮਤਲਬ ਜਿੰਨੇ ਇਜ਼ਰਾਈਲ ਅਟੈਕ ਕਰ ਰਿਹਾ, ਉਹ ਇਹ ਨਹੀਂ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਮਾਰ ਰਹੇ ਹਾਂ, ਉਹ ਕਹਿ ਰਹੇ ਜੀ ਅਸੀਂ ਹਮਾਸ ਨੂੰ ਮਾਰ ਰਹੇ ਹਾਂ। ਪਰ ਜਦੋਂ ਹਮਾਸ ਨੂੰ ਮਾਰ ਰਿਹਾ ਤਾਂ ਹਮਾਸ ਮਰ ਰਹੀ ਹੈ ਜਾਂ ਨਹੀਂ ਮਰ ਰਹੀ, ਇਹ ਤਾਂ ਦੁਨੀਆ ਨੂੰ ਕਿਤੇ ਨਜ਼ਰ ਨਹੀਂ ਆ ਰਿਹਾ, ਨਾ ਕਿਤੇ ਦੇਖ ਰਿਹਾ ਆ। ਜਿਵੇਂ ਨਾ ਉੱਥੇ ਇਰਾਕ ਦੇ ਵਿੱਚ ਕੋਈ ਮਾਸ ਡਿਸਟਰਕਸ਼ਨ ਦੇ ਵੈਪਨ ਮਿਲੇ ਆ, ਉਹ ਦੁਨੀਆ ਨੂੰ ਕਿਤੇ ਨਹੀਂ ਦਿਖੇ। ਪਰ ਦੁਨੀਆ ਨੂੰ ਕੀ ਦਿਖਿਆ, ਜੋ ਰਿਐਲਿਟੀ ਸੀ ਉਹ ਇਹ ਸੀ ਕਿ ਉੱਥੇ ਵੀ ਲੱਖਾਂ ਲੋਕ, ਆਮ ਲੋਕ ਮਰੇ, ਤੇ ਹੁਣ ਗਾਜ਼ਾ ਦੇ ਵਿੱਚ ਵੀ ਜਿਹੜੇ ਲੱਖਾਂ ਆਮ ਲੋਕ ਜਿਹੜੇ ਆ ਮਰਦੇ ਸਾਰੀ ਦੁਨੀਆ ਦੇਖ ਰਹੀ ਹੈ। ਬਿਲਕੁਲ, ਬੜਾ ਅਨਫੋਰਚੂਨੇਟ ਪਾਰਟ ਹੈ, ਜਿਵੇਂ ਤੁਸੀਂ ਬਾਖੂਬੀ ਇਹਨੂੰ ਜਿਹੜੀ ਸਿਆਸਤ ਹੈਗੀ ਹੈ ਜਾਂ ਜਿਹੜੀਆਂ ਇੰਟਰਨਲ ਕਮਜ਼ੋਰੀਆਂ ਨੇ ਉਹਨਾਂ ਨੂੰ ਬਿਆਨ ਕੀਤਾ। ਮਤਲਬ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਜਦੋਂ ਮੁਲਕਾਂ ਦੀ ਗੱਲ ਹੁੰਦੀ ਹੈ ਤੇ ਕੌਮਾਂ ਦੇ, ਮੁਲਕਾਂ ਦੇ ਮਤਲਬ ਇਵੈਂਚੁਅਲੀ ਗੱਲ ਆ ਕੇ ਮੁਫਾਦਾਂ ਤੇ ਟਿਕਦੀ ਹੈ। ਇੰਟਰਸਟ ਕਿੱਥੇ ਲਾਇਆ ਕਰਦੇ ਆ ਤੇ ਤੁਹਾਡੇ ਫਾਇਦੇ ਦੇ ਵਿੱਚ ਕੀ ਹੈ, ਉਸੇ ਨੂੰ ਤੁਸੀਂ ਫੋਲੋ ਕਰਦੇ ਹੋ। ਉਹੀ ਗੱਲ ਇਸ ਵਕਤ ਇਜ਼ਰਾਈਲ ਕਰ ਰਿਹਾ ਹੈ, ਭਾਵੇਂ ਉਹ ਹਿਸਟਰੀ ਦੀ ਗੱਲ ਹੋਵੇ, ਸਾਈਕੋ ਹਿਸਟਰੀ ਦੀ ਗੱਲ ਹੋਵੇ, ਜਿਹੜੀ ਕਿ ਪਿਛਲੇ 60-70 ਸਾਲਾਂ ਤੋਂ ਚੱਲਦੀ ਆ ਰਹੀ ਹੈ। ਫਲਸਤੀਨ ਨੂੰ ਕਿਵੇਂ ਹੌਲੀ-ਹੌਲੀ ਕਰਕੇ ਨੂੜਿਆ ਜਾ ਰਿਹਾ ਹੈ, ਨੱਪਿਆ ਜਾ ਰਿਹਾ ਹੈ, ਟੈਰੀਟਰੀ ਜਿਹੜੀ ਹੈ ਉਹਦੇ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹੀ ਵਰਤਾਰਾ ਹੁਣ ਦੇਖਣ ਨੂੰ ਮਿਲ ਰਿਹਾ ਤੇ ਮੁਸਲਮਾਨ ਮੁਲਕਾਂ ਦੇ ਨਾਲ ਵੀ ਗੱਲ ਉੱਥੇ ਹੀ ਆ ਕੇ ਖੜ ਜਾਂਦੀ ਹੈ। ਉਹ ਆਪਣਾ ਬਿਜ਼ਨਸ ਇੰਟਰਸਟ ਜੁੜੇ ਹੋਏ ਆ, ਉਹਨਾਂ ਨੇ ਉਸ ਕਿਸਮ ਦੀਆਂ ਡੀਲਾਂ, ਭਾਵੇਂ ਉਹ ਸਿਕਿਉਰਿਟੀ ਦੇ ਹਵਾਲੇ ਨਾਲ ਹੋਣ ਜਾਂ ਬਿਜ਼ਨਸ ਦੇ ਹਵਾਲੇ ਨਾਲ, ਜਿਹੜੀਆਂ ਆਇਲ ਡੀਲਸ ਬਣੀਆਂ ਹੋਈਆਂ ਨੇ, ਅਦਰਵਾਈਜ਼ ਅਸੀਂ ਦੇਖਦੇ ਹਾਂ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਜਿਹੜੀਆਂ ਸੰਧੀਆਂ ਕੀਤੀਆਂ ਹੋਈਆਂ ਨੇ ਵੈਸਟ ਨੇ, ਜਾਂ ਜਿਹੜੇ ਇਜ਼ਰਾਈਲ ਵਰਗੇ ਮੁਲਕ ਹੈਗੇ ਆ, ਇਜ਼ਰਾਈਲ ਨੇ ਮੁਸਲਮਾਨ ਨੇਸ਼ਨਸ ਦੀਆਂ, ਜਿਹੜੇ ਪ੍ਰੋਮੀਨੈਂਟ ਮੁਸਲਿਮ ਨੇਸ਼ਨਸ ਨੇ, ਉਹਨਾਂ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਗੱਲ ਆ ਕੇ ਉੱਥੇ ਹੀ ਮੁੱਕਦੀ ਹੈ ਤੇ ਇਸ ਸਾਰੇ ਦੇ ਵਿੱਚ, ਇਹ ਸਾਰੀ ਸਿਆਸਤ ਦੇ ਚਲਦਿਆਂ ਜਿੱਥੇ ਇੰਟਰਸਟ ਤੇ ਬਿਜ਼ਨਸ ਇੰਟਰਸਟ ਹਾਵੀ ਨੇ, ਉੱਥੇ ਜਿਹੜੀ ਕੈਜੂਅਲਿਟੀ ਹੈ ਉਹ ਮਨੁੱਖਤਾ ਬਣ ਰਹੀ ਹੈ, ਹਿਊਮਨ ਬੀਇੰਗਸ ਬਣ ਰਹੇ ਨੇ। ਵੱਡੀ ਤਾਦਾਦ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ, ਜਿਨ੍ਹਾਂ ਦਾ ਲੜਾਈ ਦੇ ਨਾਲ ਜਾਂ ਕਿਸੇ ਵੀ ਹੋਰ ਚੀਜ਼ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਉਹਨਾਂ ਦੀ ਮੌਤ ਹੋ ਰਹੀ ਹੈ। ਇਹ ਅੱਜ ਦੀ ਸੱਚਾਈ ਹੈ ਤੇ ਇਹੀ ਮਤਲਬ ਇੱਕ ਤਰਾਸਦੀ ਵੀ ਹੈ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ।